ਦੇ ਕੰਬਾਂ 'ਚ ਪਹਿਲਾਂ, ਓਏ ਬਾਕੀ ਦੇ ਕੰਬਾਂ 'ਚ ਪਹਿਲਾਂ ਸਿਹਤ ਜ਼ਰੂਰੀ ਏ, ਓ ਬਾਕੀ ਦੇ ਕੰਬਾਂ 'ਚ ਪਹਿਲਾਂ ਹੈਲਥ ਜ਼ਰੂਰੀ ਏ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਾਂ ਇਸ ਟਾਈਮ ਸਿਹਤ ਸੰਭਾਲ ਵੀਰਵਾਰ ਦੇ ਅੱਜ ਦੇ ਇਸ ਪ੍ਰੋਗਰਾਮ 'ਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਂਦੇ ਹਾਂ। ਮਹਿੰਦਰ ਸਿੰਘ ਭੰਗਲ ਇੰਡੀਆਨਾ, ਬੀਸਲਾ ਪਰਿਵਾਰ ਬੇਕਰਸਫੀਲਡ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ ਅਮਰਜੀਤ ਗਿੱਲ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਸਿੰਘ ਰੈਡਲੀ, ਬਲਵੰਤ ਕੌਰ ਮੰਗਟ ਓਹਾਇਓ, ਬਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਆਪਾਂ ਹੁਣ ਜਿਹੜੀ ਗੱਲਬਾਤ ਆ ਉਹ ਕਰਦੇ ਹਾਂ ਜਗਵੀਰ ਸਿੰਘ ਹੁਣਾਂ ਦੇ ਨਾਲ। ਮੰਗਲਵਾਰ ਨੂੰ ਜਿਹੜੇ ਆਪਣੇ ਸਵਾਲ ਜਵਾਬ ਹੁੰਦੇ ਆ ਘਰੇਲੂ ਨੁਸਖਿਆਂ ਦੇ ਨਾਲ ਸੰਬੰਧਿਤ, ਬਿਮਾਰੀਆਂ ਦੇ ਨਾਲ ਸੰਬੰਧਿਤ, ਅਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਬਿਮਾਰੀਆਂ ਦੇ ਇਲਾਜ ਰਹਿ ਜਾਂਦੇ ਨੇ ਉਹਨਾਂ ਦੇ ਵਿੱਚੋਂ ਕਾਫੀ ਜਾਣਕਾਰੀ ਜਗਵੀਰ ਸਿੰਘ ਜੀ ਆਪਾਂ ਨੂੰ ਅੱਜ ਦੇ ਇਸ ਪ੍ਰੋਗਰਾਮ 'ਚ ਦੱਸਦੇ ਨੇ। ਅਤੇ ਮੰਗਲਵਾਰ ਨੂੰ ਜਿਹੜਾ ਆ ਸਮਾਂ ਹੁੰਦਾ 4 ਤੋਂ 5:30 ਵਜੇ, ਅਤੇ ਵੀਰਵਾਰ ਦੇ ਪ੍ਰੋਗਰਾਮ ਦੇ ਲਈ ਸਮਾਂ ਹੁੰਦਾ ਆ 3:30 ਤੋਂ 4 ਵਜੇ ਤੱਕ। ਜਗਵੀਰ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ, ਕੋਲਨ ਕੈਂਸਰ ਸੀਗਾ ਜੀ ਕਹਿੰਦੇ ਇੱਕ ਬੰਦੇ ਨੂੰ, ਉਹਦੇ ਵਾਸਤੇ ਤੁਸੀਂ ਆਪਣੇ ਲੈ ਸਕਦੇ ਆ ਜਿਹੜਾ ਪਿਆਜ਼ ਹੁੰਦਾ ਜੀ, ਪਿਆਜ਼ ਤੇ ਆਪਣੇ ਹਲਦੀ ਦੋਵਾਂ ਦੀ ਆਪਣੇ ਚਟਨੀ ਬਣਾ ਕੇ ਤੁਸੀਂ ਖਾਣੀ ਹੈ ਜੀ ਦਿਨਾਂ 2 ਵਾਰੀ। ਇਹਦੇ ਵਿੱਚੋਂ ਤੁਸੀਂ ਆਪਣੇ ਮੀਟ ਨਹੀਂ ਖਾਣਾ, ਮੀਟ ਬੰਦ ਕਰ ਦਿਓ ਇਹਦੇ ਨਾਲ। ਤੇ ਆਪਣੇ ਜਿਹੜੀ ਬੇਕਰੀ ਦੀ ਚੀਜ਼ਾਂ ਉਹ ਬੰਦ ਕਰ ਦਿਓ, ਹੈਮਬਰਗਰ ਹੰਬਰਗਰ ਇਹੋ ਜਿਹੀ ਚੀਜ਼ਾਂ ਇਹ ਕੱਟ ਕਰੋ। ਆਪਣੇ ਦੇਸੀ ਆਪਣੇ ਇੰਡੀਅਨ ਫੂਡ, ਤਾਜ਼ੀਆਂ ਦਾਲ ਸਬਜ਼ੀਆਂ ਉਹ ਖਾਓ ਜੀ। ਤੇ ਇਹਦੇ ਵਿੱਚ ਤੁਹਾਨੂੰ 60% ਆਰਾਮ ਆ ਜਾਊਗਾ ਜੀ, ਇਹਦੇ ਨਾਲ ਪੱਕੀ ਗਰੰਟੀ ਵਾਲਾ ਕੰਮ ਹੈ। ਹਲਦੀ ਤੇ ਆਪਣੇ ਗਠੇ ਦੀ ਸਬਜ਼ੀ ਬਣਾ ਕੇ, ਦੋਹਾਂ ਦੀ ਚਟਨੀ ਬਣਾ ਕੇ 2 ਟਾਈਮ ਖਾਣੀ ਹੈ ਤੁਸੀਂ। ਤੇ ਇਹਦੇ ਨਾਲ ਤੁਸੀਂ ਆਪਣੇ ਮਲੱਠੀ ਖਾਣੀ ਹੈ ਜੀ, ਮਲੱਠੀ ਜਿਹੜੀ ਹੁੰਦੀ ਉਹ 1 ਚਮਚਾ ਤੁਸੀਂ ਆਪਣੇ ਰੋਜ਼ ਖਾਣਾ ਹੈਗਾ ਇਹਦੇ ਨਾਲ ਵਿੱਚ। ਤੇ ਇਹਦੇ ਵਿੱਚ ਤੁਸੀਂ ਆਪਣੇ ਜਿਹੜੀ ਆਪਣੇ ਦਾਲ ਸਬਜ਼ੀਆਂ, ਗੋਭੀ, ਪੱਤ ਗੋਭੀ, ਬਰੋਕਲੀ ਇਹ ਚੀਜ਼ਾਂ ਖਾਣੀਆਂ ਹੈਗੀਆਂ ਜ਼ਿਆਦਾ। ਸੰਤਰਾ ਜ਼ਿਆਦਾ ਖਾਓ ਇਹਦੇ ਵਿੱਚੋਂ, ਇਹ ਵਧੀਆ ਚੀਜ਼ਾਂ ਜੀ ਇਹਦੇ ਵਾਸਤੇ ਤੁਸੀਂ ਆਪਣੇ ਕੋਲਨ ਕੈਂਸਰ ਵਾਸਤੇ। ਜਿਹੜੇ ਕਹਿੰਦੇ ਸੀਗੇ ਆਪਣੇ TB ਹੋਈ ਵੀ ਇਹਨਾਂ ਨੂੰ ਜਿਹਨਾਂ ਨੂੰ, ਉਹ ਆਪਣੇ ਲੈ ਸਕਦੇ ਹੈਗੇ ਸੀਤਾਫਲਾਦੀ ਦਾ ਚੂਰਨ, ਸੀਤਾਫਲਾਦੀ ਚੂਰਨ ਲੈ ਲਓ। ਉੱਥੇ ਇੰਡੀਆ ਹੀ ਹੈ ਭਾਈ, ਬਣਿਆ ਬਣਾਇਆ ਮਿਲ ਜਾਂਦਾ ਪਸਾਰੀ ਦੀ ਸਟੋਰਾਂ 'ਚ। ਉਹ ਆਪਣੇ ਤੁਸੀਂ ਆਪਣੇ 7-8 ਚਮਚੇ ਆਪਣੇ ਕੌਲੀ ਜਿਵੇਂ ਪਾ ਲਓ, ਇੱਕ ਜਿਹੜੇ ਪੈਕਟ ਹੋਊਗਾ ਉਹਦੇ ਵਿੱਚੋਂ ਕੱਢ ਕੇ। ਤੇ ਉਹਦੇ ਵਿੱਚੋਂ ਤੁਸੀਂ ਬਦਾਮ ਉਹਨਾਂ ਪਾਣਾ ਜਿਸ ਤਰ੍ਹਾਂ ਗਿੱਲਾ ਜਾਂ ਸਖਤ ਜਾਂ ਗਿੱਲਾ ਜਾਂ ਹੋ ਜਾਵੇ ਗਾਰੇ ਵੰਗਰਾ। ਫਿਰ ਜਾਂ ਹੋ ਗਿਆ ਗਿੱਲਾ, ਉਹਦੇ ਵਿੱਚੋਂ ਤੁਸੀਂ ਸ਼ਹਿਦ ਪਾਣਾ ਜਿਸ ਤਰ੍ਹਾਂ ਆਪਣੇ ਫਿਰ ਚਟਨੀ ਜੀ ਵਾਂਗੂ, ਜਿਸ ਤਰ੍ਹਾਂ ਪੇਸਟ ਜਿਹਾ ਹੁੰਦਾ ਐ ਬਣ ਜਾਵੇ, ਉਹਨਾਂ ਨੂੰ ਸ਼ਹਿਦ ਪਾਣਾ। 2-2 ਚਮਚੇ ਤੁਸੀਂ ਆਪਣੇ ਉਹ ਖਾਓ। ਇਹਦੇ ਨਾਲ ਜਿਹੜੀ ਖੰਘ ਜੀ ਸਾਰੀ ਰੁਕ ਜੂਗੀ, ਆਪਣੇ ਜਿਹੜੇ ਫੇਫੜਿਆਂ ਨੂੰ ਉਹਦੇ ਨਾਲ ਵੀ ਆਪਣੇ ਆਰਾਮ ਆ ਜਾਂਦਾ ਜੀ। ਦੂਸਰਾ ਇਲਾਜ ਕਰਨਾ ਤੁਸੀਂ ਆਪਣੇ ਮਣੱਕੇ, ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 15 ਮਣੱਕੇ ਪਾਣੀ ਨਾਲ ਭਿਓ ਕੇ ਰੱਖ ਦਿਓ, ਉਹਦੇ ਬੀਜ ਕੱਢ ਕੇ 1 ਮਣੱਕਾ ਹੌਲੀ ਹੌਲੀ ਉਹਨੂੰ ਚੱਬਦੇ ਰਹੋ। ਭਾਵੇਂ ਜੇ ਨਹੀਂ ਇੰਨੀ ਤਾਕਤ ਹੈਗੀ ਇਹ ਦੁੱਧ ਦੇ ਵਿੱਚ ਉਬਾਲ ਲਓ ਤੁਸੀਂ, ਉਹ ਦੁੱਧ ਪੀ ਲਓ ਤੁਸੀਂ ਮਣੱਕਿਆਂ ਵਾਲਾ, ਜਿਹੜੇ ਮਣੱਕੇ ਹੌਲੀ ਹੌਲੀ ਖਾ ਲਓ। ਜਾਂ ਤੁਸੀਂ ਆਪਣੇ ਫਿਰ ਲਸਣ ਇਹਦੇ ਵਿੱਚ ਜ਼ਰੂਰੀ ਹੈ ਜੀ, ਲਸਣ ਤੁਸੀਂ 2 ਕਤੂਰੀਆਂ ਰੋਜ਼ ਖਾਣੀਆਂ ਹੈਗੀਆਂ ਇਹਦੇ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਥੋੜ੍ਹੀ ਸੌਂਫ ਲੈਣੀ ਹੈਗੀ, 1/2 ਚਮਚਾ, 1 ਚੁਟਕੀ ਕਾਲੀ ਮਿਰਚਾਂ ਦੀ, ਤੇ 5 ਗ੍ਰਾਮ ਗੁੜ। ਇਹਨੂੰ ਤਾਂ ਆਪਣੇ ਮਿਕਸ ਕਰਕੇ ਖਾਣਾ ਹੈਗਾ ਜੀ। ਰਾਤ ਨੂੰ 2 ਛੁਹਾਰੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਉਹ ਤੁਸੀਂ ਆਪਣੇ ਪੀਣੇ ਹੈਗੇ ਜੀ ਦੁੱਧ ਦੇ ਵਿੱਚੋਂ। ਤੇ ਛੁਹਾਰੇ ਗਿਟਕਾਂ ਕੱਢ ਕੇ ਛੁਹਾਰੇ ਵੀ ਖਾ ਲੈਣਾ, ਗਲੇ ਦੁੱਧ ਵੀ ਪੀ ਲੈਣਾ ਹੈਗਾ। ਜਿਸ ਤਰ੍ਹਾਂ ਭੈਣ ਜੀ ਦੱਸਦੇ ਸੀਗੇ ਕੱਲ੍ਹ ਵੀ, ਕਾਲੀ ਗਾਂ ਦਾ ਪਿਸ਼ਾਬ ਜਿਹੜਾ ਹੁੰਦਾ, ਪ੍ਰੈਗਨੈਂਟ ਨਾ ਹੋਵੇ, ਬੱਚੀ ਕੋਈ ਹੋਵੇ, ਉਹਦਾ ਇੰਡੀਆ ਹੈਗਾ ਭਾਈ, ਉਹਨੂੰ ਤਾਂ ਮਿਲਣਾ ਸੌਖਾ ਹੈਗਾ। ਉਹ ਤੁਸੀਂ ਆਪਣੇ 1-2 ਘੁੱਟਾਂ ਦਿਨ ਮਾ 5-6 ਵਾਰੀ ਲਗਾਤਾਰ ਪੀਓ। 1 ਵਾਰੀ ਪੀਣੇ ਦੀ ਲੋੜ ਨਹੀਂ ਉਹਨਾਂ, ਥੋੜ੍ਹੀ 1 ਘੁੱਟ ਜਿਸ ਤਰ੍ਹਾਂ ਆਪਾਂ ਦਵਾਈ ਪੀਂਦੇ ਹੁੰਦੇ, ਉਹ ਤੁਸੀਂ ਦਿਨ ਮਾ 5-6 ਵਾਰੀ ਪੀਓ ਤੁਸੀਂ। ਤੇ ਇਹਦੇ ਵਿੱਚੋਂ ਤੁਸੀਂ ਕੇਲੇ ਦਾ ਦਰਖਤ ਜਿਹੜਾ ਹੁੰਦਾ, ਉਹਦੇ ਵਿੱਚੋਂ ਕੱਟ ਕੇ ਜਿਹੜਾ ਉੱਪਰ ਦਾ ਹਰਾ ਜਿਹਾ ਕੱਢ ਕੇ ਜਿਹੜਾ ਗੁੱਦਾ ਜਿਹਾ ਹੁੰਦਾ ਉਹਦੇ ਵਿੱਚੋਂ, ਉਹ ਤੁਸੀਂ ਆਪਣੇ ਉਹਦਾ ਜੂਸ ਜਿਹਾ ਕੱਢ ਕੇ ਉਹ ਤੁਸੀਂ 1 ਕੱਪ ਪੀਣਾ ਹੈਗਾ। 1 ਘੁੱਟ ਕਰਕੇ ਹੌਲੀ ਹੌਲੀ ਦਿਨ ਬਾਅਦ ਤੁਸੀਂ 1 ਕੱਪ ਪੀਓ। ਇਹਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਜੀ ਇਹਦੇ ਵਿੱਚੋਂ, TB ਦੇ ਵਿੱਚੋਂ। ਉਹ ਤੁਸੀਂ ਨਹੀਂ ਤਾਂ ਫਿਰ ਕੇਲੇ ਦੇ ਪੱਤਿਆਂ ਦਾ ਰਸ
ਉਹ ਲੈਣਾ ਹੈਗਾ 5 ਚਮਚੇ ਤੇ 1 ਚਮਚਾ ਸ਼ਹਿਦ। ਇਹ ਤੁਸੀਂ ਮਿਲਾ ਕੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਟੱਟੀ ਵਿੱਚ ਖੂਨ ਆਉਂਦਾ ਹੈਗਾ, ਉਹ ਆਪਣੇ ਜਾਮਨ ਦੀ ਗੁਠਲੀ ਲੈ ਸਕਦੇ ਜੀ। ਜਾਮਨ ਦੀ ਗੁਠਲੀਆਂ ਨੂੰ ਉਹਨਾਂ ਨੂੰ ਪੀ ਲਓ ਤੁਸੀਂ, ਤੇ 1 ਚਮਚਾ ਜਾਮਨ ਦੀ ਗੁਠਲੀ ਪਾਣੀ ਨਾਲ ਪਾਊਡਰ ਤੁਸੀਂ ਆਪਣੇ ਉਹ ਲੈ ਸਕਦੇ ਹੈਗੇ 2 ਟਾਈਮ। ਜਾਂ ਫਿਰ ਵਿੱਚੋਂ ਤੁਸੀਂ ਹਰੜਾਂ ਲੈਣੀਆਂ ਹੈਗੀਆਂ ਤੇ ਪਿੱਪਾ ਮਗਾ 2 ਹਿੱਸੇ ਹਰੜਾਂ ਲੈਣੀਆਂ ਹੈਗੀਆਂ, 1 ਹਿੱਸਾ ਮਗ। ਜੇ 100 ਗ੍ਰਾਮ ਤੁਸੀਂ ਹਰੜਾਂ ਲਈਆਂ, ਛੋਟੀ ਹਰੜ, ਜੇ 100 ਗ੍ਰਾਮ ਲਈ ਤਾਂ 50 ਗ੍ਰਾਮ ਵਿੱਚੋਂ ਮਗ ਪਾਣੀ ਹੈਗੀ। ਤੇ ਇਹਦਾ ਅੱਧਾ ਚਮਚਾ ਤੁਸੀਂ ਆਪਣੇ ਰੋਟੀ ਖਾਣੇ ਦੇ ਬਾਅਦ ਤੇ ਆਪਣੇ ਲੈ ਕਰੋ। ਦਿਨ ਬਾਅਦ 2-3 ਵਾਰੀ ਲੈਣਾ। ਜਦ ਵੀ ਤੁਸੀਂ ਖਾਣਾ ਉਹਦੇ ਬਾਅਦ ਤੁਸੀਂ ਆਪਣੀ ਰੋਟੀ ਅੱਧਾ ਚਮਚਾ ਲੈ ਕਰੋ 2 ਵਾਰੀ ਤੇ 3 ਵਾਰੀ। ਤੇ ਇਹਦੇ ਵਿੱਚ ਫਿਰ ਤੁਹਾਨੂੰ ਜਿਹੜਾ ਬੇਲਗਿਰੀ ਪਾਊਡਰ ਹੋਊਗਾ, ਜੇ ਮੁਰੱਬਾ ਮਿਲਦਾ ਤਾਂ ਤੁਹਾਨੂੰ ਬੇਲਗਿਰੀ ਦਾ ਮੁਰੱਬਾ, ਉਹ ਵਧੀਆ ਚੀਜ਼ ਹੈਗਾ, ਉਹ ਖਾ ਲਓ ਤੁਸੀਂ ਆਪਣੇ 3-4 ਚਮਚੇ ਰੋਜ਼। ਜੇ ਨਹੀਂ ਪਾਊਡਰ ਮਿਲਦਾ ਹੈਗਾ ਇੱਥੇ ਤਾਂ ਬੇਲਗਿਰੀ ਦਾ ਪਾਊਡਰ ਲੈਣਾ ਹੈਗਾ 10 ਗ੍ਰਾਮ, ਸੁੱਕਾ ਧਨੀਆ 10 ਗ੍ਰਾਮ, ਮਿਸ਼ਰੀ 20 ਗ੍ਰਾਮ। ਇਹਨਾਂ ਦੇ ਆਉਂਦੇ ਲੈ ਕੇ 5-5 ਗ੍ਰਾਮ ਇਹਨਾਂ ਨੂੰ ਜਿਵੇਂ 3 ਵਾਰੀ ਪਾਣੀ ਨਾਲ ਲੈਣਾ ਹੈਗਾ ਜੀ। ਸੰਗ੍ਰਹਿਣੀ ਜਿਹੜੇ ਕਹਿੰਦੇ ਸੀਗੇ ਬਾਥਰੂਮ ਜਾਂਦਾ ਰੋਟੀ ਖਾ ਕੇ ਬੜੀ ਫੱਟ ਬਾਥਰੂਮ ਚਲੇ ਜਾਂਦੇ ਹੈਗੇ, ਉਹਦੇ ਵਿੱਚੋਂ ਤੁਸੀਂ 100 ਗ੍ਰਾਮ ਸੁੱਕਾ ਧਨੀਆ ਲੈ ਸਕਦੇ ਹੈਗੇ। 25 ਗ੍ਰਾਮ ਵਿੱਚੋਂ ਕਾਲਾ ਲੂਣ ਪਾਉਣਾ ਹੈਗਾ ਉਹਦੇ ਵਿੱਚੋਂ, ਤੇ 2 ਗ੍ਰਾਮ ਤੁਸੀਂ ਆਪਣੇ ਰੋਟੀ ਖਾਣੇ ਦੇ ਬਾਅਦ ਅੱਧਾ ਚਮਚਾ ਇਹ ਤੁਸੀਂ ਆਪਣੇ ਲੈ ਲਓ। ਜੇ ਜ਼ਿਆਦਾ ਹੈਗਾ ਤਾਂ 1 ਚਮਚਾ ਵੀ ਲੈ ਸਕਦੇ ਹੈਗੇ, ਇਹਦੇ ਵਿੱਚੋਂ ਕੋਈ ਫਰਕ ਨਹੀਂ ਹੈਗਾ। ਫਿਰ ਦੂਸਰਾ ਇਲਾਜ ਹੈਗਾ ਸੁੱਕਾ ਔਲਾ ਲੈ ਕੇ ਉਹਨੂੰ ਆਪਣੇ ਪਾਣੀ ਦੇ ਵਿੱਚੋਂ ਭਿਓ ਲੈਣਾ ਹੈਗਾ। ਸੁੱਕੇ ਔਲੇ ਜਿਹੜੇ ਹੁੰਦੇ ਉਹ ਪਾਣੀ ਨਾਲ ਲੈ ਲਓ ਤੁਸੀਂ, ਤੇ ਉਹਦੇ ਵਿੱਚ ਟੇਸਟ ਦੇ ਮੁਤਾਬਕ ਕਾਲਾ ਲੂਣ ਪਾ ਕੇ ਗੋਲੀਆਂ ਜਿਹੀਆਂ ਉਹਦੀਆਂ ਵੱਟ ਲਓ, ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀਆਂ ਗੋਲੀਆਂ ਹੁੰਦੀਆਂ ਕਾਬਲੀ ਛੋਲੇ ਜਿੱਦਾਂ ਹੁੰਦੇ ਥੋੜ੍ਹੇ, ਉਹ ਵੱਟ ਲਓ ਤੁਸੀਂ। ਤੇ 2 ਗੋਲੀਆਂ ਤੁਸੀਂ ਆਪਣੇ ਰੋਟੀ ਖਾਣੇ ਦੇ ਬਾਅਦ ਮੂੰਹ ਪਾ ਕੇ ਚੂਸੀ ਜਾਂਦੀਆਂ। ਇਹਦੇ ਨਾਲ ਵੀ ਆਰਾਮ ਆ ਜਾਂਦਾ ਜੀ। ਸੰਗ੍ਰਹਿਣੀ ਜਿਹੜੇ ਬਾਥਰੂਮ ਜਾਂਦੇ ਫਟਾਫਟ ਰੋਟੀ ਖਾ ਕੇ। ਤੇ ਇਹਦੇ ਵਿੱਚੋਂ ਤੁਸੀਂ ਉਹਨੇ ਦਹੀਂ ਦੇ ਵਿੱਚੋਂ ਕੇਲੇ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਤੇ ਜਿਹੜੀ ਅੰਬ ਦੀ ਗਿਟਕ ਹੁੰਦੀ, ਗਿਟਕ ਦੇ ਵਿੱਚੋਂ ਜਿਹੜੀ ਗਿਟਕ ਨਿਕਲੀ ਹੈ ਉਹਨੂੰ ਉਹਨੇ ਜੇ ਤੁਹਾਨੂੰ ਇੱਥੇ ਆਯੁਰਵੈਦਿਕ ਸਟੋਰ 'ਚ ਭਾਵੇਂ ਮਿਲ ਜਾਵੇ ਸੁੱਕੀਆਂ ਵੀ ਗਿਟਕਾਂ, ਜਾਂ ਅੰਬ ਲੈ ਕੇ ਉਹਦੇ ਵਿੱਚ ਗਿਟਕਾਂ ਸੁਕਾ ਲਓ ਤੁਸੀਂ ਉਹਨਾਂ ਦੀਆਂ। ਤੇ 6 ਗ੍ਰਾਮ ਤੁਸੀਂ ਉਹਨੇ 2 ਚਮਚੇ ਉਹਨੂੰ ਪੀ ਕੇ ਤੁਸੀਂ ਉਹਨੇ 2 ਚਮਚੇ ਉਹਨੇ ਲੱਸੀ ਨਾਲ ਲੈਣੇ ਹੈਗੇ। ਜਾਂ ਫਿਰ ਇਹਦੇ ਨਾਲ ਤੁਸੀਂ ਸਫੇਦ ਮੁਸਲੀ ਹੁੰਦੀ ਜਿਹੜੀ ਸਫੇਦ ਮੁਸਲੀ, ਇਹ ਹੋਰ ਅੱਡ ਇਲਾਜ ਹੈ। 10 ਗ੍ਰਾਮ ਲੈਣੀ ਹੈ 2 ਚਮਚੇ ਸਫੇਦ ਮੁਸਲੀ ਦੇ, ਇਹ ਦਹੀਂ ਦੇ ਵਿੱਚ ਪਾ ਕੇ ਤੁਸੀਂ ਰੋਜ਼ ਖਾਣੇ ਹੈਗੇ ਜੀ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਹੋਰ ਕਰ ਸਕਦੇ ਹੈਗੇ ਇਲਾਜ ਕੋਟਜ ਘਣ ਬੱਟੀ, ਇਹ ਬਣੀ ਬਣਾਈ ਤੁਹਾਨੂੰ ਮਿਲ ਜੂਗੀ ਜੀ। ਕੋਟਜ ਘਣ ਬੱਟੀ, ਜਾਂ ਇਹ ਨਾ ਮਿਲੇ ਤਾਂ ਤੁਸੀਂ ਕੋਟਜ ਰਿਸਟ ਲੈ ਸਕਦੇ ਹੈਗੇ, ਲਿਕੁਇਡ ਹੋਊਗਾ ਇਹ। ਜਿਸ ਤਰ੍ਹਾਂ ਉਹਦੇ ਉੱਤੇ ਲਿਖਿਆ ਵਾ ਹੋਊਗਾ ਤਾਂ ਤੁਸੀਂ ਉਹ ਦੇਖ ਕੇ ਤੁਸੀਂ ਆਪਣੇ ਖਾ ਲਿਓ। ਆਯੁਰਵੈਦਿਕ ਸਟੋਰ 'ਚ ਤੁਹਾਨੂੰ ਮਿਲ ਜੂਗੀ, ਜਾਂ ਤੁਸੀਂ ਐਮਾਜ਼ੋਨ ਤੋਂ ਵੀ ਮੰਗਾ ਸਕਦੇ ਹੈਗੇ। ਕੋਟਜ ਘਣ ਬੱਟੀ ਹੈਗਾ ਦਵਾਈ ਦਾ ਨਾਂ, ਤੇ ਜੇ ਨਾ ਆਏ ਮਿਲੇ ਤਾਂ ਕੋਟਜ ਰਿਸਟ ਹੈਗਾ, ਇਹ ਤੁਸੀਂ ਆਪਣੇ ਮੰਗਵਾ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਕੂੜਾ ਸੱਕ, ਜਾਂ ਕੂੜਾ ਛਾਲ ਵੀ ਕਹਿੰਦੇ ਨੇ, ਕੂੜਾ ਸੱਕ ਵੀ ਕਹਿੰਦੇ ਪੰਜਾਬੀ ਨੂੰ। ਇਹ 3 ਚਮਚੇ ਤੁਸੀਂ ਆਪਣੇ ਦਹੀਂ ਦੇ ਵਿੱਚੋਂ ਪਾ ਕੇ ਰੋਜ਼ ਖਾਣੇ ਹੈਗੇ ਜੀ। ਇੱਕ ਕੌਲੀ ਦਹੀਂ ਦੇ ਵਿੱਚੋਂ ਪਾ ਕੇ, ਜਾਂ ਜਿੰਨੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਦਹੀਂ ਖਾ ਸਕਦੇ 3 ਚਮਚੇ ਵਿੱਚੋਂ ਮਿਕਸ ਕਰਕੇ ਤੁਸੀਂ ਇਹ ਖਾ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਲੌਂਗ, ਸੌਂਫ, ਜਵੈਣ, ਜੀਰਾ, ਦਾਲਚੀਨੀ, ਬੜੀ ਇਲਾਇਚੀਆਂ ਜਿਹੜੀਆਂ ਹੁੰਦੀਆਂ, ਇਹ ਤੁਸੀਂ ਆਪਣੇ ਇਹਨਾਂ ਦਾ ਕੁੱਟ ਕੇ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਤੇ ਛੁਹਾਰੇ ਲੈਣੇ ਹੈਗੇ, ਛੁਹਾਰੇ ਵਿੱਚੋਂ ਕੱਟ ਕੇ ਉਹਦੀ ਗਿਟਕ ਜਿਹੀ ਕੱਢ ਲੈਣੀ ਹੈਗੀ ਤੁਸੀਂ। ਗਿਟਕ ਕੱਢ ਕੇ ਤੁਸੀਂ ਉਹਦੇ ਵਿੱਚੋਂ ਇਹ ਜਿੰਨੀ ਕੁ ਦਵਾਈ ਭਰ ਹੋਊਗੀ ਸਾਰੀ, ਇਹ ਜਿਹੜੇ ਸਾਰੇ ਉੱਪਰ ਪਾਊਡਰ ਦੱਸਿਆ ਹੈਗਾ, ਸਾਰੀ ਚੀਜ਼ਾਂ ਦਾ ਪਾਊਡਰ ਜਿਹੜਾ ਹੈਗਾ ਇਹ ਉਹ ਵਿੱਚੋਂ ਭਰ ਲੈਣਾ ਹੈਗਾ ਤੁਸੀਂ। ਫਿਰ ਇਹਨੂੰ ਉਹਨੇ ਕਣਕ ਦੇ ਆਟਾ ਜਿਹੜਾ ਆਪਾਂ ਰੋਟੀਆਂ ਪਕਾਉਣੇ ਵਾਲਾ ਆਟਾ ਹੁੰਦਾ, ਉਹ ਜਿਹੜਾ ਗੁੰਨਦੇ ਹੈਗੇ, ਉਹਦੇ ਵਿੱਚ ਮੈਂ ਇੱਕ ਪੇੜਾ ਜਿਹਾ ਬਣਾ ਕੇ ਛੁਹਾਰੇ ਵਿੱਚੋਂ ਆਪਣੇ 5-4 ਛੁਹਾਰੇ ਆ ਜਾਊਗੇ ਇੱਕ ਪੇੜੇ 'ਚ, ਉਹ ਆਪਣੇ ਤੁਸੀਂ ਅਵਨ 'ਚ ਰੱਖ ਦੇਣੇ ਹੈਗੇ। ਜ਼ਿਆਦਾ ਐਨ ਉੱਪਰ ਤੇ ਆਟਾ ਜਿਹਾ ਲਾਲ ਜਿਹਾ ਹੋ ਜਾਵੇ, ਇਸ ਤਰ੍ਹਾਂ ਪੱਕ ਗਿਆ ਹੁੰਦਾ, ਤਾਂ ਉਹ ਕੱਢ ਕੇ ਤੁਸੀਂ ਫਿਰ ਇੱਕ ਛੁਹਾਰਾ ਤੁਸੀਂ ਆਪਣੇ ਰੋਜ਼ ਖਾਣਾ ਹੈਗਾ ਜੀ। ਅੱਗੇ ਚੱਲਦੇ ਹੈਗੇ ਤੁਸੀਂ ਹਾਂਜੀ ਜਿਹੜਾ ਹਾਈ ਬਲੱਡ ਪ੍ਰੈਸ਼ਰ ਵਾਸਤੇ ਪੁੱਛ ਰਹੇ ਸੀਗੇ, ਉਹਦੇ ਵਿੱਚ ਮੈਂ ਤੁਹਾਨੂੰ ਐਪਲ ਦਾ ਜੂਸ ਚੰਗਾ ਰਹੂਗਾ ਜੀ। ਐਪਲ ਦਾ ਜੂਸ ਇੱਕ ਨਿੰਬੂ ਨਿਚੋੜ ਕੇ ਤੁਸੀਂ ਪੀਓ। ਚੁਕੰਦਰ ਦਾ ਤੇ ਗਾਜਰਾਂ ਦਾ ਜੂਸ ਤੁਸੀਂ ਮਿਕਸ ਕਰਕੇ ਨਿੰਬੂ ਨਿਚੋੜ ਕੇ ਪੀਓ। ਜਿਹੜਾ ਤਰਬੂਜ ਹੁੰਦਾ ਜੀ ਆਪਣੇ ਵਾਟਰਮੈਲਨ, ਉਹ ਤੁਸੀਂ ਆਪਣੇ ਜਿੰਨਾ ਪੀ ਸਕਦੇ ਹੈਗੇ ਨਿੰਬੂ ਨਿਚੋੜ ਕੇ ਉਹ ਪੀਓ, ਇਹ ਬਹੁਤ ਛੇਤੀ ਫਰਕ ਪੈਂਦਾ ਜੀ ਬਲੱਡ ਪ੍ਰੈਸ਼ਰ ਨੂੰ। ਤੇ ਇੱਕ ਕੇਲੇ ਦੇ ਵਿੱਚੋਂ ਤੁਸੀਂ ਅਦਰਕ ਥੋੜ੍ਹਾ ਜਿਹਾ ਚੀਰ ਕੇ ਉਹ ਤੁਸੀਂ ਖਾਓ ਉਹਦੇ ਨਾਲ। ਅੱਛਾ ਦਵਾਈ ਤੁਸੀਂ ਲੈਣੀ ਹੈ ਅਸ਼ਵਗੰਧਾ ਲੈਣੀ ਹੈ, ਅਸ਼ਵਗੰਧਾ ਜਿਹਨੂੰ ਕਹਿੰਦੇ
50 ਗ੍ਰਾਮ ਤੇ ਸੂਰਜਮੁਖੀ ਦੇ ਬੀਜ 50 ਗ੍ਰਾਮ, ਸਨਫਲਾਵਰ ਸੀਡ ਜਿਹੜੇ ਹੁੰਦੇ ਉਹ ਕੱਚੇ ਲੈਣੇ ਹੈਗੇ ਰॉ। ਤੁਸੀਂ ਜਿਹੜੇ ਰੋਸਟਡ ਕਰੇ ਹੋਏ ਆ ਉਹ ਨਹੀਂ ਲੈਣੇ, ਕੱਚੇ ਰॉ ਮਿਲ ਜਾਂਦੇ ਜੀ ਸਟੋਰਾਂ 'ਚ ਸਨਫਲਾਵਰ ਸੀਡ। ਤੇ ਉਹ ਤੁਸੀਂ ਆਪਣੇ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਇਹ ਖਾ ਸਕਦੇ ਹੈਗੇ ਇਹਦੇ 'ਚ। ਤੇ ਬਲੱਡ ਪ੍ਰੈਸ਼ਰ ਮਾ ਤੁਸੀਂ ਹੋਰ ਲੈ ਸਕਦੇ ਹੈਗੇ ਅਸਗੰਧ 50 ਗ੍ਰਾਮ, ਪਿੱਪਲਾ ਮੂਲ 50 ਗ੍ਰਾਮ, ਇਹ ਲੈ ਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਤੇ ਅਨਾਰ ਦਾ ਰਸ ਦੇ ਵਿੱਚੋਂ ਤੁਸੀਂ ਤੁਲਸੀ ਦਾ ਰਸ ਪਾ ਕੇ 1 ਚਮਚਾ ਇਹ ਰੋਜ਼ ਖਾਓ ਤੁਸੀਂ। ਤੇ ਲਸਣ ਤੇ ਸ਼ਹਿਦ ਜਿਸ ਤਰ੍ਹਾਂ ਪਹਿਲਾਂ ਮੁਰੱਬਾ ਜਿਹਾ ਬਣਾ ਕੇ ਦੱਸਿਆ ਵਾ ਉਹ ਤੁਸੀਂ ਖਾ ਸਕਦੇ ਹੈਗੇ। ਅਨਾਰ ਦਾ ਜੂਸ ਉਹਨੇ ਪੀਣਾ ਹੈਗਾ ਤੁਸੀਂ। ਫਿਰ ਇੱਕ ਦਵਾਈ ਹੋਰ ਹੈਗੀ ਇਹ ਪੋਪੀ ਸੀਡ ਲੈਣੇ ਹੈਗੇ, ਖਸਖਸ ਜਿਹਨੂੰ ਕਹਿੰਦੇ ਆਪਾਂ ਪੰਜਾਬੀ 'ਚ। ਫਿਰ ਤਰਬੂਜ ਦੇ ਬੀਜ ਲੈਣੇ ਹੈਗੇ ਜੀ, ਇਹ ਵੀ ਤੁਹਾਨੂੰ ਕੱਚੇ ਮਿਲ ਜਾਂਦੇ ਨੇ ਤਰਬੂਜ ਦੇ ਬੀਜ, ਰॉ ਲੈਣੇ ਹੈਗੇ। ਇਹ ਤੁਸੀਂ ਆਨੇ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ। ਤੇ ਆਉਂਦੇ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ। ਬਸ ਇਹ ਚੀਜ਼ਾਂ ਕਰਕੇ ਦੇਖੋ ਜੀ ਤੁਸੀਂ, ਵਧੀਆ ਚੀਜ਼ ਹੈਗੀ। ਖਸਖਸ ਵਾਲਾ ਤੇ ਅਸ਼ਵਗੰਧਾ ਵਾਲਾ ਵੀ ਨੁਸਖੇ ਵਧੀਆ ਹੈਗੇ। ਬੈਕ ਪੇਜ ਵੀ ਆਈ ਸੀਗੀ, ਇਹਨਾਂ ਦੇ ਵੀ ਠੀਕ ਹੋ ਗਿਆ ਸੀਗਾ ਬਲੱਡ ਪ੍ਰੈਸ਼ਰ। ਜਿਹੜੇ ਗੋਡਿਆਂ ਦਾ ਦਰਦ ਕਹਿੰਦੇ ਸੀਗੇ ਉਹ 1 ਚਮਚਾ ਔਲਿਆਂ ਦਾ ਚੂਰਨ ਤੇ 6 ਗ੍ਰਾਮ ਗੁੜ ਇਹ ਮਿਲਾ ਕੇ ਤੁਸੀਂ ਸਵੇਰ ਸਾਂਝ ਖਾਣਾ ਹੈਗਾ ਜੀ। ਜਾਂ ਫਿਰ ਆਪਣੇ ਸਿਰਕਾ ਤੇ ਤਿਲਾਂ ਦਾ ਤੇਲ ਬਰਾਬਰ ਲੈ ਕੇ ਉਹਦੇ ਤੁਸੀਂ ਉਹਨੇ ਮਾਲਿਸ਼ ਕਰਨੀ ਹੈਗੀ ਗੋਡੇ ਦੇ ਉੱਤੇ। ਜਾਂ ਰਾਈ ਦਾ ਤੇਲ ਲੈ ਕੇ, ਪਿਆਜ਼ ਦਾ ਰਸ ਲੈ ਕੇ 1 ਚਮਚਾ ਬਰਾਬਰ ਲੈ ਕੇ ਇਹ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ ਉਹਦੀ। ਜਾਂ ਫਿਰ ਉਹਨੇ ਜਿਹੜੀ ਦਵਾਈ ਬਣਾਉਣੀ ਹੈਗੀ ਸਾਲਮ 50 ਸਾਲਮ ਮਿਸ਼ਰੀ ਤੇ ਸਫੇਦ ਮੂਸਲੀ, ਇਹ ਤਿੰਨੇ ਬਰਾਬਰ ਲੈਣੀ ਹੈਗੀ। ਇਹਦਾ ਅੱਧਾ ਕੁਆਟਰ ਚਮਚਾ ਇਹ ਤੁਸੀਂ ਲਈ ਚੱਲੋ, ਇਹਦੇ ਨਾਲ ਵੀ ਗੋਡਿਆਂ ਨੂੰ ਫਰਕ ਪੈਂਦਾ। ਮੈਂ ਯੂਜ਼ ਕਰਿਆ ਸੀਗਾ, ਇਹ ਮੈਨੂੰ ਤਾਂ ਠੀਕ ਆ ਗਿਆ ਜੀ। ਕਈ ਇਹ ਨੁਕਸਾ ਗੋਡਿਆਂ ਦਾ ਦਰਦ ਠੀਕ ਹੋ ਗਿਆ ਸੀਗਾ ਜੀ। ਜਿਹੜੇ ਕਹਿੰਦੇ ਤੇ ਉਹਨੇ ਗਿੱਟੇ ਜੇ ਸੁੱਜੇ ਹੋਏ ਹੈਗੇ ਜਾਂ ਪੈਰ ਸੁੱਜੇ ਹੋਇਆ ਹੈਗਾ ਉਹਨਾਂ ਨੂੰ, ਉਹ ਆਪਣੇ ਲੈਣਾ ਹੈਗਾ ਜੀ ਪੁਨਰਵਾ ਆਸਬ। ਇਹ ਬਣਿਆ ਬਣਾਇਆ ਤੁਹਾਨੂੰ ਮਿਲ ਜੂਗਾ ਜੀ ਆਯੁਰਵੈਦਿਕ ਸਟੋਰਾਂ 'ਚ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 1 ਕੱਪ ਗਾਜਰਾਂ ਦਾ ਜੂਸ ਲੈਣਾ ਹੈਗਾ, ਅੱਧਾ ਚਮਚਾ ਵਿੱਚੋਂ ਸੁੰਡ ਪਾਣੀ ਹੈਗੀ ਤੇ 2 ਚਮਚੇ ਤੁਹਾਨੂੰ ਇੱਥੇ ਮਕੋਹ ਦਾ ਰਸ ਮਿਲ ਜਾਵੇ ਤਾਂ ਉਹ ਪਾ ਕੇ ਪੀਓ। ਇਹਦੇ ਨਾਲ ਵੀ ਆਪਣੇ ਸੋਜਾ ਉਤਰ ਜਾਂਦਾ ਹੈਗਾ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਬੱਚਿਆਂ ਨੂੰ ਖਾਂਸੀ ਹੈਗੀ, ਉਹ ਅਨਾਰ ਦੇ ਰਸ ਦੇ ਵਿੱਚੋਂ ਥੋੜ੍ਹੀ ਸ਼ੱਕਰ ਮਿਲਾ ਕੇ ਉਹ ਚਟਾ ਦੇ ਕਰਾਂ ਜੀ ਨਿਆਣੇ ਨੂੰ, ਵਧੀਆ ਰਹੂਗੀ ਉਹ। ਤੇ ਉਹਨੇ ਜਿਹਨਾਂ ਦੀ ਬੱਚਿਆਂ ਦੀਆਂ ਉਹਨੇ ਪਸਲੀਆਂ ਚੱਲਦੀਆਂ, ਜਿਸ ਤਰ੍ਹਾਂ ਉਹਨੇ ਜੇ ਕਈ ਵਾਰੀ ਸਾਹ ਔਖਾ ਜਾਂਦਾ ਹੈਗਾ ਉਹਨਾਂ ਨੂੰ, ਜੇ ਨਮੂਨੀਆ ਦੀ ਸ਼ਿਕਾਇਤ ਜੀ ਹੋ ਜਾਂਦੀ ਕਈ ਵਾਰੀ, ਇਸ ਤਰ੍ਹਾਂ ਲੱਗਦਾ ਉਹਨੂੰ, ਤਾਂ ਉਹਦੇ ਵਿੱਚੋਂ ਤੁਸੀਂ ਕਾਲੀ ਮਿਰਚ ਲੈਣੀਆਂ ਹੈਗੀਆਂ, ਸੁੰਡ ਲੈਣੀ ਹੈਗੀ, ਮਗਾਂ ਲੈਣੀਆਂ ਹੈਗੀਆਂ, ਇਹ 10-10 ਗ੍ਰਾਮ ਲੈਣੀ ਹੈਗੀਆਂ। ਹਰੜ ਤੇ ਬਿਹੜਾ ਇਹ 30-30 ਗ੍ਰਾਮ ਲੈਣਾ ਹੈਗਾ ਜੀ। ਕਾਲੀ ਮਿਰਚ, ਸੁੰਡ, ਮਗਾਂ ਇਹ 10-10 ਗ੍ਰਾਮ ਲੈਣੀਆਂ ਤਿੰਨੇ ਚੀਜ਼ਾਂ। ਜਾਂ ਫਿਰ ਉਹਨੇ ਐਂ ਕਰੋ ਤੁਸੀਂ ਕਾਲੀ ਮਿਰਚ, ਸੁੰਡ, ਮਗਾਂ ਇਹ 10-10 ਗ੍ਰਾਮ ਲੈ ਲਓ। ਤ੍ਰਿਫਲਾ ਪਾਊਡਰ ਬਣਿਆ ਬਣਾਇਆ ਮਿਲ ਜਾਂਦਾ ਜੀ, ਤ੍ਰਿਫਲਾ ਪਾਊਡਰ ਜਿੰਨੀਆਂ ਇਹ ਚੀਜ਼ਾਂ ਹੋ ਗਈਆਂ 30 ਗ੍ਰਾਮ ਹੋ ਗਈਆਂ ਇਹ ਤਿੰਨੇ ਚੀਜ਼ਾਂ। ਤੇ 30 ਗ੍ਰਾਮ ਇਹ ਵਿੱਚੋਂ ਤੁਸੀਂ ਆਹ ਤ੍ਰਿਫਲਾ ਪਾਊਡਰ ਮਿਲਾ ਲਓ। ਇਹ ਤੁਸੀਂ ਆਪਣੇ ਅੱਧਾ ਚਮਚੇ ਨੂੰ ਸ਼ਹਿਦ ਦੇ ਵਿੱਚੋਂ ਪਾ ਕੇ ਦੇਈ ਚੱਲੋ। ਇਹਦੇ ਨਾਲ ਆਪਣੇ ਜਿਹੜੀ ਸਾਹ ਲੈਣੇ ਮਖਿਆਈ ਹੁੰਦੀ ਉਹ ਠੀਕ ਹੋ ਜਾਂਦੀ ਇਹਦੇ ਨਾਲ। ਤੇ ਆਪਣੇ ਅਦਰਕ ਦਾ ਰਸ ਤੇ ਆਪਣੇ 1 ਚੁਟਕੀ ਮਗਾਂ ਇਹ ਸ਼ਹਿਦ ਨੂੰ ਮਿਲਾ ਕੇ ਤੁਸੀਂ ਆਪਣੇ ਦੇ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਜੇ ਨਮੂਨੀਆ ਹੋਇਆ ਹੈਗਾ ਨਿਆਣੇ ਨੂੰ, ਉਹ ਵੀ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹਦੀ ਪਸਲੀਆਂ ਬਾਹਲੀਆਂ ਔਖਾ ਸਾਹ ਲੈਂਦਾ ਹੈਗਾ, ਤਾਂ ਇਹਦੇ ਵਿੱਚੋਂ ਤੁਸੀਂ ਤਾਰਪੀਨ ਦਾ ਤੇਲ ਲੈਣਾ ਹੈਗਾ 50 ਗ੍ਰਾਮ, ਤਿਲਾਂ ਦਾ ਤੇਲ 50 ਗ੍ਰਾਮ ਲੈ ਕੇ 100 ਗ੍ਰਾਮ ਤੇ 3-4 ਟਿੱਕੀਆਂ ਵਿੱਚੋਂ ਮੁਸ਼ਕ ਦੀਆਂ ਪੀ ਕੇ ਪਾ ਦੇਣੀਆਂ ਹੈਗੀਆਂ ਜੀ। ਤੇ ਇਹ ਚਿੱਟਾ ਜਿਹਾ ਬਣ ਜੂਗਾ ਇਹ। ਤੇ ਉਹਦੀ ਫਿਰ ਮਾਲਿਸ਼ ਕਰਨੀ ਹੈ ਜੀ ਛਾਤੀ ਦੇ ਉੱਤੇ, ਪਸਲੀਆਂ ਦੇ ਉੱਤੇ ਮਾਲਿਸ਼ ਕਰਨੀ ਹੈਗੀ। ਜਿਹਦਾ ਨਮੂਨੀਆ ਵਰਗੀ ਸ਼ਿਕਾਇਤ ਹੁੰਦੀ ਹੈ ਉਹਨਾਂ ਵਾਸਤੇ ਇਹ ਨੁਕਸ। ਜਿਹੜੇ ਕਹਿੰਦੇ ਸੀਗੇ ਅੱਖਾਂ ਨੂੰ ਜਿਹੜੇ ਕਹਿੰਦੇ ਸੀਗੇ ਅੱਖਾਂ ਮੇਰੀਆਂ ਅੱਖਾਂ ਵਿੱਚ ਜਲਨ ਜੀ ਹੁੰਦੀ ਹੈ, ਦਰਦ ਹੁੰਦਾ, ਪਾਣੀ ਆਈ ਜਾਂਦਾ ਅੱਖਾਂ 'ਚ, ਉਹ ਆਪਣੇ ਥੋੜ੍ਹਾ ਧਨੀਆ ਤੁਸੀਂ ਆਪਣੇ ਪਾਣੀ ਮਾ ਉਬਾਲ ਕੇ, ਸੁੱਕਾ ਧਨੀਆ ਹੁੰਦਾ ਆਪਣਾ, ਉਹ ਪਾਣੀ ਮਾ ਉਬਾਲ ਲਓ ਚੰਗੀ ਤਰ੍ਹਾਂ, ਫਿਰ ਪੁਣ ਕੇ ਉਹਨੂੰ ਸਵਾਰ ਕੇ ਉਹ ਕੱਪੜੇ ਵਾਂਗ ਭੁੰਨਣਾ ਹੈਗਾ, ਝਾੜਨੀ ਮਾਨੀ ਨਹੀਂ ਭੁੰਨਣਾ। ਝਾੜਨੀ ਮਾਨ ਤਾਂ ਚਲੇ ਜਾਊਗਾ ਕੁਛ। ਕੱਪੜੇ ਵਾਂਗ ਸੂਤੀ ਕੱਪੜੇ ਜੇ ਵਾਂਗ ਉਹਨੂੰ ਪੁਣ ਕੇ ਉਹ ਸ਼ੀਸ਼ੀ ਵਾਂਗ ਰੱਖ ਲਵੇਂ। ਉਹ ਤੁਸੀਂ 2-2 3-3 ਬੂੰਦਾਂ ਪਾਓ, ਉਹਦੇ ਨਾਲ ਆਪਣੇ ਜਿਹੜੀ ਠੀਕ ਹੋ ਜਾਂਦੀ ਹੈ। ਨਹੀਂ ਤਾਂ ਫਿਰ ਹਰੇ ਧਨੀਆ ਦਾ ਜੂਸ ਜਿਹਾ ਕੱਢ ਲਓ, ਉਹ ਪੁਣ ਕੇ ਤੁਸੀਂ ਆਪਣੇ ਕੱਪੜੇ ਦੇ ਵਿੱਚ ਵਾਂਗ ਪੁਣ ਲਿਓ ਝਾੜਨੀ ਦੀ ਬਜਾਏ, ਤਾਂ ਬਹੁਤ ਚੰਗਾ ਰਹੂਗਾ। ਝਾੜਨੀ ਵਾਂਗ ਪੁਣ ਕੇ ਥੋੜ੍ਹੇ ਹੋਰ ਵੀ ਜਾ ਸਕਦਾ ਅੰਦਰ ਕੁਛ, ਉਹ ਤੁਸੀਂ ਪਾ ਸਕਦੇ ਹੈਗੇ। ਨਹੀਂ ਤਾਂ ਉਹਨੇ ਫਟਕੜੀ ਦੀ 1 ਚੁਟਕੀ ਜਿਹੜੀ ਚਿੱਟੀ ਫਟਕੜੀ ਹੁੰਦੀ ਉਹ ਪੀਸ ਕੇ 30 ml ਲੈਣੀ ਹੈ ਜੀ। 30 ਗ੍ਰਾਮ ਗੁਲਾਬ ਜਲ ਨਹੀਂ ਲੈਣਾ, 30 ml ਲੈਣਾ ਹੈਗਾ ਜੀ। ਉਹ ਜਿਸ ਭੈਣ ਜੀ ਦੱਸ ਗਏ ਸੀਗੇ 30 ਗ੍ਰਾਮ ਗੁਲਾਬ ਜਲ, ਉਹ ਨਹੀਂ ਲੈਣਾ। 30 ml ਜਿਸ ਤਰ੍ਹਾਂ ਉਹਨੇ
ਅੱਖਾਂ ਮਾ ਪਾਣੇ ਵਾਲੀ ਦਵਾਈ ਜਿਹੜੀ ਸਟੋਰਾਂ ਮਿਲਦੀ ਹੈਗੀ ਵਾਈਜ਼ੀਨ, ਉਸ ਤੋਂ ਬੜੀ ਸ਼ੀਸ਼ੀ ਜਿਹੜੀ ਹੁੰਦੀ ਹੈ ਬਸ ਉਹ 30 ml ਦੀ ਹੁੰਦੀ ਹੈ ਜੀ, ਜਿਹੜੀ ਬੜੀ ਸ਼ੀਸ਼ੀ ਹੁੰਦੀ ਹੈ ਉਹ, ਜਾਂ ਉਹ ਅੰਦਾਜ਼ੇ ਨਾਲ ਦੇਸੀ ਅੰਦਾਜ਼ੇ ਨਾਲ ਤੁਸੀਂ ਰੱਖੋ 5-6 ਚਮਚੇ ਤੁਸੀਂ ਆਪਣੇ ਗੁਲਾਬ ਜਲ ਦੇ ਪਾ ਲਓ ਜੀ, ਸਿੱਧਾ ਹਿਸਾਬ 5-6 ਚਮਚੇ 5 ਚਮਚੇ ਗੁਲਾਬ ਜਲ ਦੇ ਪਾ ਕੇ ਉਹ ਤੁਸੀਂ ਉਹਦੇ ਵਿੱਚ ਇੱਕ ਚੁਟਕੀ ਫਟਕੜੀ ਪੀ ਕੇ ਪਾ ਲੈਣੀ ਹੈ। ਉਹ ਪਾਓ ਤੁਸੀਂ ਅੱਖਾਂ ਦੀ ਉਹਨੇ ਜਿੰਨੀ ਮਰਜ਼ੀ ਉਹਨੇ ਹੋਵੇ ਪ੍ਰੋਬਲਮ ਉਹ ਠੀਕ ਹੋ ਜਾਂਦੀ ਹੈ ਨਾਲ। ਅੱਗੇ ਜਿਹੜੇ ਮਿਰਗੀ ਵਾਸਤੇ ਪੁੱਛਦੇ ਸੀਗੇ ਜੀ, ਉਹ ਮਿਰਗੀ ਵਾਸਤੇ ਤਾਂ ਜਿਹੜਾ ਲਸਣ ਉਹਨੂੰ ਘਿਓ ਦੇ ਵਿੱਚੋਂ ਭੁੰਨ ਕੇ ਲਸਣ ਖਿਲਾਓ ਜੀ ਉਹਨੂੰ, ਜਾਂ ਫਿਰ ਤੁਸੀਂ ਆਪਣੇ ਇਹਦੇ ਪਿਆਜ਼ ਦਾ ਰਸ ਵੀ ਇਹਦੇ ਵਿੱਚ ਚੰਗਾ ਰਹਿੰਦਾ ਮਿਰਗੀ ਵਾਲਿਆਂ ਨੂੰ, 5-4 ਚਮਚੇ ਪਿਆਜ਼ ਦਾ ਰਸ ਪਾਣੀ ਮਿਲਾ ਕੇ ਤੁਸੀਂ ਉਹ ਪਿਲਾ ਸਕਦੇ ਹੈਗੇ, ਜਾਂ ਆਪਣੇ ਨਿੰਬੂ ਦੇ ਰਸ ਦੇ ਵਿੱਚੋਂ ਥੋੜ੍ਹੀ ਜਿਹੀ ਹਿੰਗ ਪਾ ਕੇ ਮਾੜੀ ਜਿਹੀ ਚੁਟਕੀ ਉਹ ਤੁਸੀਂ ਪਿਲਾ ਸਕਦੇ ਹੈਗੇ ਮਿਰਗੀ ਵਾਲੇ ਨੂੰ। ਅੱਛਾ, ਜਾਂ ਫਿਰ ਇਹਦੇ ਵਿੱਚ ਤੁਸੀਂ ਪਟਕੰਡਾ ਜਿਹੜਾ ਹੁੰਦਾ ਪਟਕੰਡੇ ਦੇ ਬੀਜ ਲੈਣੇ, ਉਹਨਾਂ ਨੇ ਪੀ ਕੇ ਕੱਪੜ ਛਾਨ ਕਰ ਦੇਣਾ ਜੀ, ਤੇ ਉਹਨਾਂ ਦੀ ਨਸਵਾਦ ਲੈਣੀ ਹੈਗੀ ਤੁਸੀਂ, ਜਿਸ ਤਰ੍ਹਾਂ ਚੁਟਕੀ ਰੱਖ ਕੇ ਸੁੰਘਣਾ ਹੈਗਾ, ਤੇ ਉਹਨੇ ਉਹ ਤੁਸੀਂ ਇਹਦੇ ਨਾਲ ਵੀ ਮਿਰਗੀ ਨੂੰ ਫਰਕ ਪੈਂਦਾ ਹੈਗਾ ਜੀ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਅਕਰਕਰਾ ਲੈਣਾ ਹੈਗਾ 60 ਗ੍ਰਾਮ, ਮਿਰਗੀ ਵਾਸਤੇ ਹੈ ਜੀ ਇਹਦੀ, ਅਕਰਕਰਾ 60 ਗ੍ਰਾਮ ਲੈਣਾ ਹੈਗਾ, ਸਿਰਕਾ 60 ਗ੍ਰਾਮ ਲੈਣਾ ਹੈਗਾ, ਤੇ ਸ਼ਹਿਦ ਲੈਣਾ ਹੈਗਾ 85 ਗ੍ਰਾਮ। ਇਹ ਆਪਣੇ ਚਟਨੀ ਜੀ ਬਣ ਜੂਗੀ ਸਾਰੀ, ਇਹ 1 ਚਮਚਾ ਤੁਸੀਂ ਆਪਣੇ ਰੋਜ਼ ਖਾਈ ਜਾਣਾ ਇਹਦਾ। ਤੇ ਫਿਰ ਅੰਗੂਰ ਇਹਦੇ ਵਿੱਚੋਂ ਚੰਗੇ ਰਹਿੰਦੇ ਹੈਗੇ ਜੀ, ਅੰਗੂਰਾਂ ਦਾ ਰਸ ਤੁਸੀਂ ਅੱਧਾ ਗਲਾਸ ਸਵੇਰ ਨੂੰ ਅੱਧਾ ਗਲਾਸ ਸ਼ਾਮ ਨੂੰ ਇਹ ਤੁਸੀਂ ਆਪਣੇ ਪੀਓ। ਲਸਣ ਇਹਦੇ ਵਿੱਚੋਂ ਚੰਗਾ ਰਹਿੰਦਾ, 2-3 ਤੁਰੀਆਂ ਤੁਸੀਂ ਲਸਣ ਦੀਆਂ ਰੋਜ਼ ਖਾਣੀਆਂ ਹੈਗੀਆਂ। ਤੇ ਨਹੀਂ ਤਾਂ ਜਿਹੜੇ ਰਿੱਠੇ ਹੁੰਦੇ ਆ, ਜੇ ਨਹੀਂ ਤੁਹਾਨੂੰ ਦੂਜੇ ਮਿਲਦਾ ਪਟਕੰਡਾ, ਰਿੱਠੇ ਦੇ ਜਿਹੜੇ ਛਿਲਕ ਹੁੰਦੇ ਉਹਨਾਂ ਨੂੰ ਪੀ ਕੇ ਕੱਪੜ ਛਾਨ ਕਰ ਲੈਣਾ ਹੈਗਾ ਉਹਨੂੰ, ਤੇ ਉਹਦੀ ਨਸਵਾਦ ਤੁਸੀਂ ਲੈ ਸਕਦੇ ਹੈਗੇ। ਉਹ ਛਿੱਕਾਂ ਆ ਕੇ ਕਈ ਵਾਰ ਜਿਹੜਾ ਮਿਰਗੀ ਦਾ ਕੀੜਾ ਹੁੰਦਾ ਜੀ ਉਹ ਨਿਕਲ ਜਾਂਦਾ ਬਾਹਰ। ਜਾਂ ਫਿਰ ਜੇ ਇੰਡੀਆ ਹੈਗਾ ਬੰਦਾ ਤਾਂ 150 ਗ੍ਰਾਮ ਲੈਣਾ ਹੈਗਾ ਸਰੋਂ ਦਾ ਤੇਲ, 500 ਗ੍ਰਾਮ ਲੈਣਾ ਹੈਗਾ ਜਾਂ ਬੱਕਰੇ ਦਾ ਪਿਸ਼ਾਬ ਲੈਣਾ ਹੈਗਾ ਜੀ, ਉਹ ਤੁਸੀਂ ਆਪਣੇ ਜ਼ਿਆਦਾ ਬਣਾ ਦਿਓ ਤੁਸੀਂ, ਤੇ 125 ਗ੍ਰਾਮ ਤੇਲ ਹੋਵੇ ਤਾਂ 500, ਜੇ 250 ਗ੍ਰਾਮ ਤੇਲ ਹੈ ਸਰੋਂ ਦਾ ਤਾਂ ਵਿੱਚੋਂ 1 ਕਿਲੋ ਬੱਕਰੇ ਦਾ ਪਿਸ਼ਾਬ ਪਾਉਣਾ ਹੈਗਾ। ਇਹ ਕੜਾਹੀ ਦੇ ਵਿੱਚੋਂ ਪਾ ਕੇ ਤੁਸੀਂ ਅੱਗ ਦੇ ਉੱਤੇ ਧਰ ਦੇਣਾ, ਹੌਲੀ ਅੱਗ ਤੇ, ਉਹ ਫਿਰ ਹੌਲੀ ਆਪਣੇ ਪਿਸ਼ਾਬ ਮੱਚੀ ਜਾਊਗਾ, ਇਕੱਲਾ ਤੇਲ ਜਿਹਾ ਰਹਿ ਜਾਊਗਾ ਜਦ, ਤੇ ਉਹ ਤੇਲ ਦੀ ਤੁਸੀਂ ਆਪਣੇ ਸਾਰੇ ਪਿੰਡੇ ਤੇ ਮਾਲਿਸ਼ ਕਰਨੀ ਹੈਗੀ, ਇਹਦੇ ਨਾਲ ਵੀ ਆਪਣੇ ਮਿਰਗੀ ਨੂੰ ਫਰਕ ਪੈ ਜਾਂਦਾ ਜੀ। ਜਿਹੜੇ ਕਹਿੰਦੇ ਹੈਗਾ ਰੀਹ ਦਾ ਦਰਦ ਹੈਗਾ ਉਹਦੇ ਵਾਸਤੇ ਲੈਣਾ ਹੈਗਾ ਤੁਸੀਂ ਕੂੜਾ ਛਾਲ ਲੈਣੀ ਹੈਗੀ, ਜਾਂ ਕੂੜਾ ਸੱਕ ਕਹਿੰਦੇ ਇਹਨੂੰ, ਇੱਕੋ ਚੀਜ਼ ਹੈ ਜੀ ਇਹ, ਕੂੜਾ ਛਾਲ ਹਿੰਦੀ ਮੈਂ ਕਹਿੰਦੇ ਕੂੜਾ ਸੱਕ ਪੰਜਾਬੀ ਨੂੰ। ਤੇ ਮਿੱਠੀਆਂ ਸਰੰਜਾਂ ਲੈਣੀਆਂ ਹੈਗੀਆਂ, ਸੁੰਡ ਲੈਣੀ ਹੈਗੀ, ਤੇ ਸੁਗੰਧ ਲੈਣੀ ਹੈਗੀ, ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈ। ਤੇ ਇਹਦਾ ਤੁਸੀਂ ਫਿਰ ਇਕੱਠੀਆਂ ਕਰਕੇ ਰੱਖ ਲਓ। ਇਹ ਥੋੜਾ ਜਿਹਾ ਘਰੋਂ ਜਿਸ ਤਰ੍ਹਾਂ ਕੜਾਹ ਬਣਾਉਂਦੇ ਹਾਂ ਆਪਾਂ, ਥੋੜਾ ਜਿਹਾ ਜਿੰਨਾ ਕੁ ਖਾਣਾ ਤੁਸੀਂ ਅੱਧੀ ਕੁ ਕੌਲੀ ਆ ਉਸ ਤੇ ਘੱਟ, ਜਿੰਨੀ ਕੁ ਵੀ ਸਾਰਾ ਜੀਅ ਕਰਦਾ ਖਾਣੇ ਨੂੰ, ਉਹਦੇ ਵਿੱਚ ਮੈਂ ਕੜਾਹ ਬਣਾ ਕੇ ਉਹਦੇ ਵਿੱਚੋਂ ਤੁਸੀਂ 1.5 ਚਮਚਾ ਦਵਾਈ ਦਾ ਪਾ ਲੈਣਾ ਹੈਗਾ ਜੀ, ਇਹ ਤੁਸੀਂ ਆਪਣੇ ਖਾਓ ਤੁਸੀਂ। ਇਹ ਫਿਰ ਇਹਦੇ ਵਿੱਚੋਂ ਤੁਸੀਂ ਸੁਗੰਧ ਦੇ ਬੀਜ ਲੈ ਸਕਦੇ ਹੈਗੇ ਤੁਸੀਂ 6 ਗ੍ਰਾਮ, ਇਹ ਤੁਸੀਂ ਆਪਣੇ ਤਾਜ਼ੇ ਪਾਣੀ ਨਾਲ ਜਾਂ ਦੁੱਧ ਨਾਲ ਜਿਸ ਤਰ੍ਹਾਂ ਤੁਸੀਂ ਲੈ ਸਕਦੇ ਇਹ ਲੈ ਕਰੋ ਰੋਜ਼। ਤੇ ਆਪਣੇ ਜਿਹੜਾ ਬੋਹੜ ਦਾ ਦਰਖਤ ਹੁੰਦਾ ਉਹਦੇ ਪੱਤੇ ਲੈਣੇ ਹੈਗੇ, ਨਰਮ ਪੱਤੇ ਲੈ ਕੇ ਉਹਨਾਂ ਨੂੰ ਸੁਕਾ ਕੇ ਇਹਦੇ ਤੁਸੀਂ 2 ਚਮਚੇ ਪਾਊਡਰ ਦੇ ਇਹ ਖਾਈ ਚੱਲੋ, ਇਹਦੇ ਨਾਲ ਵੀ ਰੀਹ ਦਾ ਦਰਦ ਜਿਹੜਾ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਤੇ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਹੈਗਾ ਉਹ ਤੁਸੀਂ ਔਲੇ ਦਾ ਮੁਰੱਬਾ ਖਾਓ ਜੀ, ਜਾਂ ਔਲੇ ਦਾ ਜੂਸ ਪੀਓ। ਫਿਰ ਗੁਲਕੰਦ ਇਹਦੇ ਵਿੱਚੋਂ ਵਧੀਆ ਰਹਿੰਦਾ ਹੈ ਜੀ, ਗੁਲਕੰਦ ਬਣਿਆ ਬਣਾਇਆ ਮਿਲ ਜਾਂਦਾ ਹੈਗਾ, 2-3 ਚਮਚੇ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ, ਉਹਦੇ ਨਾਲ ਵੀ ਸੇਕ ਜਿਹੜਾ ਨਿਕਲਣਾ ਬੰਦ ਹੋ ਜਾਂਦਾ ਜੀ ਪੈਰਾਂ 'ਚੋਂ। ਜਾਂ ਫਿਰ ਇਹਦੇ 'ਚੋਂ ਤੁਸੀਂ ਸੌਂਫ ਲੈ ਸਕਦੇ ਹੈਗੇ, ਧਨੀਆ ਤੇ ਮਿਸ਼ਰੀ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ, ਤੇ 2 ਚਮਚੇ ਸਵੇਰ ਨੂੰ 2 ਚਮਚੇ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਸਤਾਵਰ ਲੈਣਾ ਹੈਗਾ ਤੇ ਮਿਸ਼ਰੀ, ਇਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਇਹਦੇ ਨਾਲ ਫਿਰ ਆਪਣੇ ਤੁਸੀਂ ਜਿਹੜੇ ਪਲੰਬ ਹੁੰਦੇ ਉਹ ਖਾ ਸਕਦੇ, ਪਲੰਬ ਚੰਗੇ ਰਹਿੰਦੇ ਜਿਹੜੇ ਪੈਰਾਂ 'ਚ ਸੇਕ ਨਿਕਲਦਾ ਹੈਗਾ। ਜਾਂ ਇਮਲੀ ਦੇ ਬੀਜ ਤੁਸੀਂ ਆਪਣੇ ਇਮਲੀ ਲੈ ਕੇ, ਜਾਂ ਇਮਲੀ ਦੀ ਜਿਹੜੀ ਚਟਨੀ ਆਪਾਂ ਘਰ ਬਣਾਉਂਦੇ ਹੈਗੇ ਜਿਸ ਤਰ੍ਹਾਂ, ਉਹ ਤੁਸੀਂ ਆਪਣੇ 2 ਚਮਚੇ ਤੁਸੀਂ ਪਾਣੀ ਦੇ ਵਿੱਚੋਂ ਘੋਲ ਕੇ ਇਹ ਤੁਸੀਂ ਪੀਓ, ਇਹ ਵੀ ਗਰਮੀ ਨੂੰ ਆਪਣੇ ਦੂਰ ਕਰ ਦਿੰਦੀ ਜੀ ਬੰਦੇ ਦੇ ਅੰਦਰ। ਜਿਹੜੇ ਅੱਗੇ ਕਹਿੰਦੇ ਸੀਗੇ ਛਾਈਆਂ ਵਾਸਤੇ ਵੀ ਛਾਈਆਂ ਹੈਗੀਆਂ ਮੂੰਹ ਦੇ ਉੱਤੇ, ਉਹ ਆਪਣੇ ਛਾਈਆਂ ਹੋਵੇ ਕਿੱਲ ਹੋਵੇ, ਮਜੀਠ ਦਾ ਕਾੜਾ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ, ਮਜੀਠ ਦਾ ਕਾੜਾ ਬਣਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਤੁਸੀਂ ਛੋਲਿਆਂ ਦੇ ਆਟੇ ਦੇ ਵਿੱਚ ਅਰੰਡੀ ਦਾ ਤੇਲ ਮਿਕਸ ਕਰਕੇ ਉਹਦਾ ਪੇਸਟ ਜਿਹਾ ਬਣਾ ਕੇ ਜਿੱਥੇ ਛਾਈਆਂ ਹੈਗੀਆਂ ਥਲੀਆਂ ਉੱਤੇ ਉਹ ਤੁਸੀਂ ਆਪਣੇ ਮਲ ਸਕਦੇ ਹੈਗੇ ਉਹਦੇ ਉੱਤੇ। ਜਾਂ ਫਿਰ ਇਹਦੇ ਤੇ ਤੁਸੀਂ ਸੰਤਰੇ ਹੁੰਦੇ ਆਪਾਂ, ਇਹਦੇ ਛਿੱਲਕ ਜਿਹੜੇ ਹੁੰਦੇ ਸੰਤਰੇ ਦੇ ਤਾਜ਼ੇ ਛਿੱਲਕ ਲੈ ਲੈਣੇ ਹੈਗੇ, ਤੇ ਵਿੱਚੋਂ ਪਾਣੀ ਤੁਸੀਂ ਸਫੇਦ ਸਰੋਂ ਜਿੰਨੇ ਸਾਰੇ ਛਿੱਲਕ ਹੈ ਜੇ 50 ਗ੍ਰਾਮ ਜਾਂ 40 ਗ੍ਰਾਮ
ਚੌਥਾ ਹਿੱਸਾ ਤੁਸੀਂ ਇਹਦੇ ਵਿੱਚ ਸਰਵ ਪਾਣੀ ਹੈਗੀ, ਜਿੰਨੇ ਸਾਰੇ ਛਿੱਲ ਹੋਣਗੇ ਉਹਦਾ ਕੁੱਟ ਕੇ ਤੁਸੀਂ ਆਪਣੇ ਪੇਸਟ ਜਿਹਾ ਬਣਾ ਲਓ ਤੁਸੀਂ, ਤੇ ਉਹਦੇ ਵਿੱਚੋਂ ਤੁਸੀਂ ਆਪਣੇ ਇੱਕ ਨਿੰਬੂ ਨਿਚੋੜ ਲਓ। ਇਹ ਤੁਸੀਂ ਲੇਪ ਜਿਹਾ ਬਣਾ ਕੇ ਇਹ ਤੁਸੀਂ ਆਪਣੇ ਲਗਾਉਣਾ ਹੈਗਾ ਜੀ ਛਾਈਆਂ ਦੇ ਉੱਤੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਐਲੋਵੀਰੇ ਦਾ ਗੁੱਦਾ ਲੈ ਕੇ ਉਹਦੇ ਵਿੱਚੋਂ ਤੁਸੀਂ ਆਪਣੇ ਨਿੰਬ ਦੇ, ਪਰ ਇੱਥੇ ਤਾਂ ਮਿਲਦੇ ਨਹੀਂ ਸਾਨੂੰ ਨਿੰਬ ਦੇ ਪੱਤੇ, ਜਾਂ ਨਿੰਬ ਦਾ ਪਾਊਡਰ ਸ਼ਾਇਦ ਮਿਲ ਜਾਵੇ, ਨਿੰਬ ਦੇ ਪੱਤੇ ਸੁੱਕੇ ਤਾਂ ਮਿਲੇ ਜਾਂਦੇ ਹੈਗੇ, ਉਹ ਤੁਸੀਂ ਨਿੰਬ ਦਾ ਪਾਊਡਰ ਪੱਤੇ ਬਣਾ ਕੇ ਉਹਦੀ ਮੱਲ੍ਹਾਂ ਜੀ ਬਣਾ ਲਓ ਤੁਸੀਂ ਐਲੋਵੀਰੇ ਗੁੱਦੇ ਦੇ ਵਿੱਚੋਂ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਇਹ ਵੀ ਛਾਈਆਂ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਉਹਨੇ ਤੁਲਸੀ ਦੇ ਪੱਤੇ ਅਤੇ ਤੁਲਸੀ ਦੇ ਪੱਤਿਆਂ ਦਾ ਰਸ ਤੇ ਨਿੰਬੂ ਦਾ ਰਸ ਇਹ ਮਿਲਾ ਕੇ ਤੁਸੀਂ ਲਗਾ ਸਕਦੇ ਹੈਗੇ। ਫਿਰ ਨਹੀਂ ਤਾਂ ਨਿੰਬ ਦਾ ਤੇਲ ਤੁਸੀਂ ਮਿਲ ਜਾਂਦਾ, ਨਿੰਬ ਦਾ ਤੇਲ ਉਹ ਤੁਸੀਂ ਮਿਲਾ ਸਕਦੇ ਹੈਗੇ। ਅੱਗੇ ਜਿਹੜਾ ਕਹਿੰਦੇ ਸੀਗੇ ਬੱਚਿਆਂ ਨੂੰ ਕਬਜ਼ ਹੋਈ ਵੀ ਹੈਗੀ, ਬੱਚਿਆਂ ਨੂੰ ਜਿਹੜੀ ਕਬਜ਼ ਹੋਏਗੀ ਉਹ ਤਾਂ ਉਹਨੇ ਆਂਛੇ ਕਹਿੰਦੀ ਸੀਗੀ 2-3 ਮਣਕੇ ਉਹਨੂੰ ਦੁੱਧ ਮਾਂ ਉਬਾਲ ਕੇ ਉਹ ਪਿਲਾ ਦੇ ਕਰੇ, ਨਹੀਂ ਤਾਂ ਫਿਰ ਅੱਧਾ ਚਮਚਾ ਰਿੰਡੀ ਦਾ ਤੇਲ ਉਹਨੂੰ ਦੁੱਧ ਮਾਂ ਪਾ ਕੇ ਉਹ ਪਿਲਾ ਦੇ ਕਰੇ। ਫਿਰ ਗੁਲਕੰਦ 2 ਚਮਚੇ ਗੁਲਕੰਦ ਦੇ ਉਹਨੂੰ ਖਿਲਾ ਦੇ ਕਰੇ, ਚਾਹੇ ਤਾਂ ਨਹੀਂ ਨਿਆਣੇ ਖਾ ਲੈਣੇ, ਨਹੀਂ ਦੁੱਧ ਮਾਂ ਘੋਲ ਕੇ ਆਪਣੇ ਪਿਲਾ ਦਿਆ ਉਹਨੂੰ, ਕਬਜੀ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਗੁਲਾਬ ਜਲ ਵੀ ਇਹਦੇ ਵਿੱਚੋਂ ਠੀਕ ਰਹਿੰਦਾ ਹੈਗਾ ਜੀ। ਗੁਲਾਬ ਜਲ ਤੁਸੀਂ ਆਪਣੇ 2-2 ਚਮਚੇ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ 3 ਟਾਈਮ 2-2 ਚਮਚੇ ਪਿਲਾ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਸੰਤਰੇ ਦੇ ਜੂਸ। 4 ਸਾਲ ਦੀ ਸੀਗੀ ਕੁੜੀ, ਉਹ ਆਪਣੇ ਪੀ ਲੂਗੀ ਵਧੀਆ ਸੰਤਰੇ ਦਾ ਜੂਸ, ਉਹਨੂੰ ਪਿਲਾ ਦੇ ਕਰੋ। ਅੰਗੂਰ ਖਿਲਾਓ ਉਹਨੂੰ, ਅੰਬ ਖਿਲਾਓ, ਫਿਰ ਉਹਦੇ ਮੂਹਰੇ ਸੌਗੀ ਰੱਖਤੀ ਉਹ ਖਿਲਾਓ, ਮਨੱਕੇ ਰੱਖਤੇ ਉਹ ਖਿਲਾ ਲਓ, ਖਰਬੂਜਾ, ਖੰਜੂਰ, ਪਪੀਤਾ, ਅਮਰੂਦ, ਨਾਸਪਾਤੀ, ਆਲੂ ਬੁਖਾਰਾ, ਇਹ ਜਿਹੀਆਂ ਚੀਜ਼ਾਂ ਉਹਦੇ ਮੂਹਰੇ ਰੱਖੀ ਚੱਲੋ, ਆਪੇ ਖਾ ਕੇ ਉਹਦਾ ਨਿਕਲ ਜੂਗਾ ਜੀ। ਜਾਂ ਫਿਰ ਨਹੀਂ ਮੂੰਗੀ ਦੀ ਦਾਲ ਦੀ ਖਿਚੜੀ ਬਣਾ ਕੇ ਉਹਨੂੰ ਖਿਲਾਓ, ਇਹਦੇ ਨਾਲ ਵੀ ਉਹਦੀ ਕਬਜ਼ ਦੂਰ ਹੋ ਜੂਗੀ। ਹੈ ਜੇ ਨਹੀਂ ਕੁਛ ਕਰਦੀ ਤਾਂ ਆਪਣੇ 2 ਚਮਚੇ ਉਹਨੂੰ, ਬੱਚਾ ਹੈਗਾ 1 ਚਮਚੇ ਨਾਲ ਸਟਾਰਟ ਕਰਕੇ ਦੇਖ ਲਓ। ਪਹਿਲਾਂ ਮੂੰਗਫਲੀ ਦਾ ਤੇਲ ਜਿਹੜਾ ਹੁੰਦਾ ਪੀਨਟ ਆਇਲ, ਉਹੀ ਆਪਣੇ 1 ਚਮਚਾ ਉਹਨੂੰ ਪਿਲਾ ਦੇ ਕਰੋ ਤੁਸੀਂ। ਇਹਦੇ ਨਾਲ ਵੀ ਆਪਣੇ ਪਹਿਲਾਂ ਚੈੱਕ ਕਰ ਲਈ ਵੀ ਮੂੰਗਫਲੀ ਤੇ ਐਲਰਜੀ ਨਾ ਹੋਵੇ ਬੱਚੇ ਨੂੰ, ਕਈ ਬੱਚਿਆਂ ਨੂੰ ਐਲਰਜੀ ਹੁੰਦੀ ਹੈ। ਨਹੀਂ ਤਾਂ ਰਿੰਡੀ ਦਾ ਤੇਲ ਦੇ ਦਿਓ, ਉਹ ਵਧੀਆ ਹੈਗਾ, ਉਹਦੀ ਕੋਈ ਐਲਰਜੀ ਵੀ ਨਹੀਂ ਹੈਗੀ। ਯਾਰ ਮੈਂਗੋ ਵੀ ਚੰਗਾ ਰਹਿੰਦਾ ਇਹਦੇ ਵਿੱਚੋਂ, ਮੈਂਗੋ ਤੁਸੀਂ ਉਹਨੂੰ ਖਿਲਾਓ। ਸੰਗਰਿਆਣੀ ਦੇ 2 ਇਲਾਜ ਹੋਰ ਆ ਗਏ ਜੀ, ਪਹਿਲਾਂ 20 ਰੁਪਏ ਸੀਗੇ ਜੀ। ਜਿਹੜੇ ਜਾਮਨ ਦਰਖਤ ਦਾ ਹੁੰਦਾ ਉਹਦੇ ਪੱਤੇ ਸੁਕਾ ਕੇ ਜੀ, ਉਹ ਤੁਸੀਂ ਆਪਣੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈਗੇ। ਜਾਂ ਜਾਮਨ ਦਾ ਜੂਸ ਤੇ ਸਾਨੂੰ ਮਿਲਦਾ ਹੈਗਾ, ਉਹ ਤੁਸੀਂ ਆਪਣੇ 3-4 ਚਮਚੇ ਜਾਮਨ ਦੇ ਜੂਸ ਆਪਣੇ ਲੈ ਸਕਦੇ ਹੈਗੇ। ਫਿਰ ਅਨਾਰ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ ਜੀ ਸੰਗਰੈਣੀ ਵਾ, ਅਨਾਰ ਦਾ ਜੂਸ ਤੁਸੀਂ ਆਪਣੇ ਪੀਓ ਇਹਦੇ ਵਿੱਚੋਂ। ਫਿਰ ਲੀਚੀ ਦਾ ਜੂਸ ਵੀ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ, ਲੀਚੀ ਦਾ ਜੂਸ। ਜਾਂ ਫਿਰ ਲੱਸੀ ਦੇ ਵਿੱਚੋਂ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਤੁਸੀਂ ਉਹ ਖਾ ਸਕਦੇ ਹੈਗੇ। ਤੁਲਸੀ ਦੇ ਪੱਤੇ 5-7, ਥੋੜ੍ਹੀ ਸ਼ੱਕਰ ਮਿਲਾ ਕੇ ਤੁਸੀਂ ਉਹ ਖਾ ਸਕਦੇ ਹੋ 5-10 ਪੱਤੇ, ਇਹ ਵੀ ਸੰਗਰੈਣੀ ਵਾਸਤੇ ਠੀਕ ਰਹਿੰਦੇ ਹੈਗੇ ਜੀ। ਫਿਰ ਇੱਕ ਹੋਰ ਦਵਾਈ ਹੈਗੀ ਆ 12 ਗ੍ਰਾਮ ਤੁਸੀਂ ਜਿਹੜੀ ਪਾਨ ਵਾਲ ਲਗਾਉਣੇ ਵਾਲੀਆਂ ਸੁਪਾਰੀਆਂ ਹੁੰਦੀਆਂ ਜੀ, ਸੁਪਾਰੀਆਂ ਉਹ ਤੁਸੀਂ 12 ਕੁ ਗ੍ਰਾਮ ਲੈਣੀਆਂ ਹੈਗੀਆਂ। ਜਿਸ ਉਹ ਪਾਨਾਂ ਵਾਲੇ ਆਉਣੇ ਸਟੋਰਾਂ 'ਚ ਪਈਆਂ ਹੀ ਹੈਗੀਆਂ ਸੁਪਾਰੀਆਂ, ਉੱਥੇ ਲਿਖਿਆ ਹੁੰਦਾ ਹੈਗਾ। ਉਹ ਉਹਨੇ ਅੱਧਾ ਕੁ ਲੀਟਰ ਪਾਣੀ ਪਾ ਕੇ 12 ਗ੍ਰਾਮ ਸੁਪਾਰੀਆਂ ਤੁਸੀਂ ਉਬਾਲਣੀਆਂ ਹੈਗੀਆਂ ਜੀ। ਉਬਾਲ ਕੇ ਜਦ 1 ਕੱਪ ਰਹਿ ਗਿਆ, ਅੱਧਾ ਕੁ ਰਹਿ ਗਿਆ ਉਹ, ਤਾਂ ਤੁਸੀਂ ਪੁਣ ਕੇ 1 ਵਾਰੀ ਤੁਸੀਂ ਰੋਜ਼ ਪੀਣਾ ਜੀ। ਇਹਦੇ ਨਾਲ ਵੀ ਜੇ ਤੁਹਾਡੀ ਪੇਟ ਦੀਆਂ ਅੰਤੜੀਆਂ ਕਮਜ਼ੋਰ ਹੋਈਆਂ ਵੀ ਹੈਗੀਆਂ, ਜਿਹੜੀ ਡਾਈਜੈਸਟ ਨਹੀਂ ਕਰਦੀਆਂ ਹੈਗੀਆਂ, ਉਹ ਠੀਕ ਹੋ ਜੂਗੀਆਂ ਜੀ। ਤੇ 7 ਇਸਬਗੋਲ ਇਹਦੇ ਵਿੱਚ ਚੰਗਾ ਰਹੂਗਾ ਤੁਹਾਨੂੰ। 2 ਚਮਚੇ ਅਨਾਰ ਦੇ ਜੂਸ ਦੇ ਵਿੱਚ ਘੋਲ ਕੇ ਲੈਣੇ ਹੈਗੇ ਇਹਦੇ ਵਿੱਚ ਸੰਗਰੈਣੀ ਦੇ ਵਿੱਚ। ਜਾਂ ਨਹੀਂ ਤਾਂ ਦਹੀਂ ਦੇ ਵਿੱਚ ਹੀ ਤੁਸੀਂ 1 ਚੁਟਕੀ ਹਿੰਗ ਦੀ ਪਾ ਕੇ ਤੁਸੀਂ ਇਹ ਖਾ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਬੱਚੇ ਨੂੰ ਆਪਣੇ ਦਮਾ ਹੋਇਆ ਵਾ ਹੈਗਾ, ਤਾਂ ਉਹਦੇ ਪਿਆਜ਼ ਦੇ ਰਸ ਦੇ ਵਿੱਚੋਂ 1 ਚਮਚਾ ਪਿਆਜ਼ ਦਾ ਰਸ, 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਉਹਨੂੰ ਦਿਓ ਜੀ। ਜਾਂ ਫਿਰ ਤੁਲਸੀ ਦੇ ਪੱਤੇ ਇਹਦੇ ਵਿੱਚੋਂ, ਤੁਲਸੀ ਦੇ ਪੱਤੇ ਲੈ ਕੇ 3-4 ਤੇ ਉਹਦੇ ਵਿੱਚੋਂ ਚਟਨੀ ਉਹ ਕੁੱਟ ਕੇ ਥੋੜ੍ਹਾ ਸ਼ਹਿਦ ਮਿਲਾ ਕੇ ਉਹ ਤੁਸੀਂ ਦਿਆ ਕਰੋ ਬੱਚੇ ਨੂੰ, ਇਹ ਵੀ ਆਪਣੇ ਦਮੇ ਵਾਸਤੇ ਠੀਕ ਰਹਿੰਦਾ ਹੈਗਾ। ਜਾਂ ਫਿਰ ਨਾਰੀਅਲ ਦਾ ਤੇਲ ਇਹਦੇ ਵਿੱਚੋਂ ਠੀਕ ਰਹਿੰਦਾ ਜੀ। ਉਹਦਾ ਖਾਣਾ ਭੋਜਨ ਜਿਹੜਾ ਕੁਛ ਬਣਾਉਂਦੇ ਹੈਗੇ ਨਾਰੀਅਲ ਦੇ ਤੇਲ ਦੇ ਵਿੱਚੋਂ ਬਣਾ ਕੇ ਦੇ ਸਕਦੇ ਹੈਗੇ ਉਹਨੂੰ। ਜਾਂ ਫਿਰ ਗਰਮ ਕੋਸੇ ਜਿਹੇ ਪਾਣੀ ਦੇ ਵਿੱਚੋਂ ਥੋੜ੍ਹਾ ਜਿਹਾ ਅੱਧਾ ਕੁ ਚਮਚਾ ਲਸਣ ਦੀਆਂ ਰਸ ਜੂਸ ਜਿਹਾ ਕੱਢ ਕੇ ਅੱਧਾ ਕੁ ਚਮਚਾ ਉਹ ਤੁਸੀਂ ਆਪਣੇ ਦੇ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਤ੍ਰਿਫਲਾ ਚੂਰਨ ਲੈ ਸਕਦੇ ਹੈਗੇ। 50 ਗ੍ਰਾਮ ਤ੍ਰਿਫਲਾ ਚੂਰਨ ਲੈ ਲਓ, ਮਗਾ 50 ਗ੍ਰਾਮ ਲੈ ਲਓ। ਇਹ ਅੱਧਾ ਕੁ ਚਮਚਾ ਤੁਸੀਂ ਸ਼ਾਇਦ ਮਿਲਾ ਕੇ ਇਹ ਦੇ ਸਕਦੇ ਹੈਗੇ ਦਮੇ ਵਾਲੇ ਨੂੰ। ਤੇ ਜਿਸ ਤਰ੍ਹਾਂ ਕਹਿੰਦੇ ਸੀਗੇ ਕੁੜੀ ਨੂੰ ਵੀ ਇਨਹੇਲਰ ਲੈਂਦੇ ਹੈਗੇ, ਜਿਸ ਤਰ੍ਹਾਂ ਕੁੜੀ ਦਮੇ ਵਾਸਤੇ ਜਿੰਨੇ ਵੀ ਦਮੇ ਵਾਲੇ ਹੈਗੇ ਬੰਦੇ ਹੈ, ਨਿਆਣੇ ਹੈਗੇ, ਉਹ ਸਭ ਤੇ ਇਨਹੇਲਰ ਨਾਲੋਂ ਤਾਂ ਬਹੁਤ ਵਧੀਆ ਇਲਾਜ ਤੁਹਾਨੂੰ ਦੱਸਣ ਲੱਗਿਆ ਮੈਂ ਅੱਜ।
ਸ਼ਹਿਦ ਲੈ ਲੈਣਾ ਜੀ ਥੋੜਾ ਜਿਹਾ, ਤੁਸੀਂ ਸ਼ਹਿਦ ਲੈ ਕੇ ਇੱਕ ਸ਼ੀਸ਼ੀ ਮਾ ਪਾ ਲਓ ਤੁਸੀਂ, ਸਮਝ ਲਓ ਜੇ 50 ਗ੍ਰਾਮ ਸ਼ਹਿਦ ਹੈਗਾ ਸਾਰਾ ਇੱਕ ਸ਼ੀਸ਼ੀ ਮਾ, ਉਹਦੇ ਵਿੱਚੋਂ ਤੁਸੀਂ 5-6 ਟਿੱਕੀਆਂ ਮੁਸ਼ਕਪੂਰ ਦੀਆਂ ਪੀ ਕੇ ਉਹ ਮਿਲਾ ਕੇ ਰੱਖ ਲੈਣੀ ਹੈਗੀ ਤੁਸੀਂ। ਉਹ ਫਿਰ ਸ਼ੀਸ਼ੀ ਨੂੰ ਬੰਦ ਕਰ ਲੈਣਾ। ਜਾਂ ਤੁਹਾਨੂੰ ਲੋੜ ਪਵੇ ਦਿਨ ਮਾ 1-2 ਵਾਰੀ ਜਿਹਨਾਂ ਨੂੰ ਦਮਾ ਜ਼ਿਆਦਾ ਰਹਿੰਦਾ ਹੈਗਾ, ਉਹ 2-3 ਵਾਰੀ, ਇੱਕ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ, ਉਹ ਸ਼ੀਸ਼ੀ ਢੱਕਣ ਖੋਲ ਕੇ ਸੁੰਘਣੀ ਹੈਗੀ ਜੀ, ਅੰਦਰ ਲੰਬਾ ਸਾਹ ਲੈ ਕੇ ਉਹ ਸੁੰਘਣੀ ਹੈਗੀ ਤੁਸੀਂ। ਉਹ ਇਹਦੇ ਨਾਲ ਸਾਰੇ ਆਪਣੇ ਫੇਫੜੇ ਐਨ ਕਲੀਨ ਹੋ ਜਾਂਦੇ, ਦਮਾ ਜਿਹੜੇ ਨਿਕਲ ਜਾਂਦਾ, ਸਭ ਕੁਝ ਮਾਲ ਹੁੰਦਾ। ਇਹ ਦਿਨ ਮਾ ਤੁਸੀਂ 2-3 ਵਾਰੀ ਕਰੋ, ਤੁਸੀਂ ਦੇਖੋਗੇ 2-3 ਹਫ਼ਤੇ ਲਗਾਤਾਰ ਕਰਕੇ ਦੇਖੋ, ਤੁਹਾਨੂੰ ਇਨਹੇਲਰ ਲੈਣੇ ਦੀ ਜ਼ਰੂਰਤ ਨਹੀਂ ਪੈਣੇਗੀ ਜੀ। ਇਹਦੇ ਤੋਂ 3-4 ਮਹੀਨੇ ਲਗਾਤਾਰ ਕਦੇ ਲਓ ਤਾਂ ਦਮਾ ਵੀ ਹਟ ਸਕਦਾ ਹੈਗਾ ਇਹਦੇ ਨਾਲ। ਇਹ ਵਧੀਆ ਫਾਰਮੂਲਾ ਤੁਹਾਨੂੰ ਦੱਸਿਆ ਕਰੇ, ਕੋਈ ਸਸਤਾ ਹੈਗਾ। ਇਹਦੇ ਵਿੱਚੋਂ ਤੁਸੀਂ ਮਲੱਠੀ ਦਾ ਕਾੜਾ ਬਣਾ ਕੇ ਦੇ ਸਕਦੇ ਹੈਗੇ ਦਮੇ ਵਾਲਿਆਂ ਨੂੰ। ਤੇ ਇਹਦੇ ਵਿੱਚੋਂ ਅਦਰਕ ਦੇ ਰਸ ਦੇ ਵਿੱਚੋਂ ਤੁਸੀਂ 2 ਚਮਚਾ ਲੈ ਕੇ, ਇੱਕ ਬੱਚਾ ਹੈਗਾ ਉਹ 1 ਚਮਚਾ ਸ਼ਹਿਦ ਦਾ ਮਿਲਾ ਕੇ ਤੁਸੀਂ ਉਹ ਚਟਾ ਸਕਦੇ ਹੈਗੇ ਉਹਨੂੰ। ਕਰੇਲੇ ਦੇ ਰਸ ਦੇ ਵਿੱਚੋਂ ਸ਼ਹਿਦ ਮਿਲਾ ਕੇ ਤੁਸੀਂ ਉਹ ਚਟਾ ਸਕਦੇ ਹੈਗੇ ਜੀ। ਫਿਰ ਨਾਸ਼ਪਾਤੀ ਇਹਦੇ ਵਿੱਚ ਚੰਗੀ ਰਹਿੰਦੀ ਹੈ ਜੀ, ਜਿਹੜੀ ਪੇਰਾਂ ਹੁੰਦੀਆਂ ਉਹ ਤੁਸੀਂ ਉਹਨੇ ਉਹਦਾ ਪੇਰਾਂ ਖਿਲਾਓ ਜਾਂ ਪੇਰਾਂ ਦਾ ਜੂਸ ਪਿਲਾਓ। ਜੇ ਤੁਹਾਨੂੰ ਆਪਣੇ ਪੇਰਾਂ ਦਾ ਗੋਂਦ ਮਿਲ ਜਾਂਦਾ ਹੈਗਾ ਬਣਿਆ ਬਣਾਇਆ, ਕਿੱਥੇ ਪੇਰ ਦਾ ਦਰਖਤ ਦਾ ਗੋਂਦ, ਜਾਂ ਜੇ ਸਾਰੇ ਇੱਥੇ ਪੇਰ ਦਾ ਦਰਖਤ ਹੈਗਾ, ਆ ਫਾਰਮਾਂ ਦਾ ਸਾਰੇ ਇੱਥੇ ਨੇੜੇ ਤੇੜੇ ਹੋਊਗੀ, ਕੈਲੀਫੋਰਨੀਆ ਪੇਰ ਬਥੇਰੇ ਹੁੰਦੇ। ਉਹ ਜਿਹੜਾ ਦਰਖਤ ਦੇ ਉੱਤੇ ਚਿੱਟਾ ਚਿੱਟਾ ਗੋਂਦ ਜਿਹਾ ਆ ਜਾਂਦਾ, ਸਾਰਿਆਂ ਨੂੰ ਪਤਾ ਹੀ ਹੈਗਾ। ਉਹ ਪੀ ਕੇ ਤੁਸੀਂ ਇੱਕ ਚੁਟਕੀ ਉਹੀ ਖਿਲਾ ਦੇ ਕਰੋ ਬੱਚੇ ਨੂੰ। ਜੇ ਕੋਈ ਸਿਆਣੇ ਦਾ ਪ੍ਰੋਬਲਮ ਹੈਗੀ, ਕੋਈ ਫੇਫੜਿਆਂ ਦੀ ਪ੍ਰੋਬਲਮ ਹੈਗੀ, ਉਹਨੂੰ ਲੰਗਸ ਦੀ ਕੋਈ ਪ੍ਰੋਬਲਮ ਹੋਵੇ ਤਾਂ ਬੜਿਆਂ ਵਾਸਤੇ ਅੱਧਾ ਚਮਚਾ ਲੈਣਾ ਹੈਗਾ, ਜੇ ਬੱਚਾ ਹੈਗਾ ਤਾਂ ਉਹਨੂੰ ਇੱਕ ਛੋਟੀ ਜਿਹੀ ਚੁਟਕੀ ਉਹ ਦੇਣੀ ਹੈਗੀ ਬਸ ਇਹਦੀ ਜੀ। ਇਹਦੇ ਵਿੱਚੋਂ ਤੇਜ ਪੱਤਰ ਚੰਗਾ ਰਹਿੰਦਾ ਹੈਗਾ ਜੀ ਦਮੇ ਵਾਲਿਆਂ। ਤੇਜ ਪੱਤਰ ਦੀ ਚਾਹ ਬਣਾ ਕੇ ਤੁਸੀਂ ਆਪਣੇ ਦੇਈ ਚੱਲੋ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕੇਲਾ ਜਿਹੜਾ ਹੁੰਦਾ, ਕੇਲਾ ਕੱਟ ਕੇ ਇੱਕ ਉਹਦੇ ਵਿੱਚ ਮੈਂ ਥੋੜ੍ਹੀ ਜਿਹੀ ਇੱਕ ਚੁਟਕੀ, 4 ਸਾਲ ਦੀ ਇੱਕ ਕੇਲਾ ਦਾ ਖਾਏ ਲਊਗਾ ਨਿਆਣਾ, ਇੱਕ ਚੁਟਕੀ ਆਪਣੇ ਕਾਲੀ ਮਿਰਚ ਪਾ ਕੇ ਉਹ ਉਹਦੇ ਮੂਹਰੇ ਰੱਖ ਦਿਓ, ਉਹ ਖਾ ਲਿਆ ਕਰੂਗੀ ਤੁਸੀਂ। ਜਾਂ ਫਿਰ ਪੱਕਾ ਇਲਾਜ ਹੈਗਾ ਦਮੇ ਵਾਸਤੇ ਇੱਕ ਹੋਰ ਸਸਤਾ ਜਮਾਂ ਤੇ ਸੁੰਡ ਲੈਣੀ ਹੈਗੀ, ਕਾਲੀ ਮਿਰਚਾਂ ਲੈਣੀਆਂ ਹੈਗੀਆਂ, ਹਲਦੀ ਲੈਣੀ ਹੈਗੀ। ਇਹ ਬਰਾਬਰ ਤੁਸੀਂ ਲੈਣੀ ਹੈਗੀ। ਜੇ ਤੁਹਾਨੂੰ ਗੱਠੀ ਵਾਲੀ ਹਲਦੀ ਮਿਲਦੀ ਹੈ ਘਰ ਲਿਆ ਕੇ ਪੀਸ ਲਓ, ਇਹ ਸਾਰਿਆਂ ਤੇ ਵਧੀ ਰਹੂਗੀ ਤੁਹਾਨੂੰ, ਇਹਦਾ ਫਿਰ ਮਿਲਾਵਟ ਨਹੀਂ ਕੋਈ ਹੋਣੇਗੀ। ਸਾਹ ਦਾ ਮਾਮਲਾ ਹੈਗਾ, ਸੁੰਡ, ਕਾਲੀ ਮਿਰਚ, ਹਲਦੀ, ਇਹ ਤਿੰਨੇ ਚੀਜ਼ਾਂ ਲੈ ਕੇ ਉਹਨੂੰ ਇੱਕ ਚੁਟਕੀ, 4 ਸਾਲ ਦਾ ਨਿਆਣਾ ਹੈਗਾ, ਇੱਕ ਚੁਟਕੀ ਉਹਨੂੰ ਆਪਣੇ ਚਾਹੇ ਤਾਂ ਸ਼ਹਿਦ ਮਾ ਪਾ ਕੇ ਦੇ ਦਿਓ, ਚਾਹੇ ਸ਼ਹਿਦ ਮਾ ਪਾ ਕੇ ਉਹਨੂੰ ਚਟਾ ਦਿਓ। ਇਹਦੇ ਨਾਲ ਵੀ ਆਪਣੇ ਵਧੀਆ ਰਹੂਗਾ ਜੀ ਦਮੇ ਦਾ ਜਿਹੜਾ ਇਲਾਜ ਹੈਗਾ। ਜਾਂ ਫਿਰ ਇਹਦੇ ਵਿੱਚ ਤੁਸੀਂ ਹਰੜਾਂ ਤੇ ਬਹੇੜਾ, ਹਰੜ ਬਹੇੜਾ ਇਹ ਬਰਾਬਰ ਲੈਣਾ ਹੈਗਾ ਤੁਸੀਂ। ਇਹਦਾ ਤੁਸੀਂ ਅੱਧਾ ਚਮਚਾ ਰਾਤ ਨੂੰ ਸੌਣੇ ਦੇ ਪਹਿਲਾਂ ਨਿਆਣੇ ਨੂੰ ਸ਼ਹਿਦ ਮਾ ਪਾ ਕੇ ਚਟਾ ਸਕਦੇ ਹੈਗੇ ਇਹਨੂੰ। ਜਾਂ ਫਿਰ ਸੁਹਾਗੇ ਦੀ ਖਿੱਲ ਵੀ ਇਹਦੇ ਵਿੱਚ ਚੰਗੀ ਰਹਿੰਦੀ ਹੈਗੀ ਦਮੇ ਨੂੰ। ਸੁਹਾਗੇ ਦੀ ਖਿੱਲ ਉਹਦਾ ਬਣਾ ਕੇ ਇੱਕ ਚੁਟਕੀ ਉਹ ਚਟਾ ਦੀ ਸ਼ਹਿਦ ਮਾ ਪਾ ਕੇ। ਜਾਂ ਮਲੱਠੀ ਵੀ ਤੁਸੀਂ ਚਟਾ ਸਕਦੇ ਹੈਗੇ ਸ਼ਹਿਦ ਮਾ ਪਾ ਕੇ ਥੋੜ੍ਹੀ। ਜਿਹੜੇ ਕਹਿੰਦੇ ਸੀਗੇ ਪਿਸ਼ਾਬ ਲੱਗ ਕੇ ਆਉਂਦਾ ਹੈਗਾ, ਉਹ ਆਪਣੇ ਭਿੰਡੀ ਦੀ ਸਬਜ਼ੀ ਖਾਏ ਕਰੇ, ਭਿੰਡੀ ਦੀ ਸਬਜ਼ੀ ਖਾ ਲਿਆ ਕਰੋ ਜਿਹਨਾਂ ਨੂੰ ਪਿਸ਼ਾਬ ਲੱਗ ਕੇ ਆਉਂਦਾ ਹੈਗਾ। ਫੁੱਲ ਗੋਭੀ ਦੀ ਸਬਜ਼ੀ ਖਾ ਸਕਦੇ ਹੈਗੇ। ਫਿਰ ਆਪਣੇ ਪੇਠੇ ਦੀ ਮਠਿਆਈ ਖਾ ਸਕਦੇ ਹੈਗੇ, ਇਹ ਪਿਸ਼ਾਬ ਹਟਾ ਦਿੰਦੇ ਹੈ ਜੀ। ਮੂਲੀ ਦਾ ਜੂਸ ਇਹਦੇ ਵਿੱਚ ਪੀ ਸਕਦੇ ਹੈਗੇ, ਮੂਲੀ ਦਾ ਜੂਸ ਲੈ ਲਓ ਅੱਧਾ ਗਲਾਸ, ਇੱਕ ਨਿੰਬੂ ਨਿਚੋੜ ਲਓ ਉਹਦੇ ਵਿੱਚ। ਫਿਰ ਅਨਾਰ ਦਾ ਜੂਸ ਇਹਦੇ ਵਿੱਚ ਵਧੀਆ ਰਹੂਗਾ ਜੀ ਤੁਹਾਨੂੰ, ਅਨਾਰ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚ ਤੁਸੀਂ। ਜਾਂ ਫਿਰ 10 ਕੁ ਬਦਾਮ ਰਾਤ ਨੂੰ ਭਿਓ ਕੇ ਰੱਖ ਦਿਓ, ਉਹ ਸਵੇਰ ਨੂੰ ਛਿੱਲਕ ਲਾ ਕੇ ਉਹ ਬਦਾਮ ਤੁਸੀਂ ਖਾ ਲਿਆ ਕਰੋ, ਉਹਦੇ ਨਾਲ ਵੀ ਜਿਹੜਾ ਪਿਸ਼ਾਬ ਲੱਗ ਕੇ ਇਹਦਾ ਹਟ ਜਾਂਦਾ ਜੀ। ਜਾਂ ਫਿਰ 2 ਕਾਉਂਸ ਤੁਸੀਂ ਔਲੇ ਦਾ ਜੂਸ ਲੈ ਕੇ ਬਾਅਦ ਸ਼ੱਕਰ ਪਾ ਕੇ 4 ਚਮਚੇ ਸ਼ਹਿਦ ਦੇ ਪਾ ਲਓ, ਥੋੜੀ ਸ਼ੱਕਰ ਪਾ ਲਓ, ਔਲੇ ਦਾ 2 ਕਾਉਂਸ ਜੂਸ ਲੈ ਲਓ, ਇਹ ਆਪਣੇ ਪਾਣੀ ਦਾ ਭਰ ਕੇ ਗਲਾਸ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਖੀਰੇ ਦੇ ਜੂਸ ਦੇ ਵਿੱਚ ਸ਼ੱਕਰ ਮਿਲਾ ਕੇ ਤੇ ਨਿੰਬੂ ਜੋੜ ਕੇ ਤੁਸੀਂ ਉਹ ਪੀ ਸਕਦੇ ਹੈਗੇ। ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਜਾਂ ਫਿਰ 7 ਇਸਬਗੋਲ ਜਿਹੜਾ ਹੁੰਦਾ ਜੀ, 2 ਚਮਚੇ ਪਾਣੀ ਨਾਲ ਘੋਲ ਕੇ 2 ਚਮਚੇ ਸ਼ੱਕਰ ਦੇ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ ਇਹਦੇ ਵਿੱਚੋਂ ਜੀ। ਸਮਾਂ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ, ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜਗਵੀਰ ਜੀ, ਬੜੀ ਮਿਹਰਬਾਨੀ, ਥੈਂਕ ਯੂ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਿਹਤ ਸੰਭਾਲ ਹੁਣ ਮੁੱਕਦਾ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।